ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਆ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ 96.5 FM ਜੁਬਾ ਸਿਟੀ 1470 AM ਸੈਕਰਾਮੈਂਟੋ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 11 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸਤਨਾਮ ਸਿੰਘ ਧਾਲੀਵਾਲ, ਸੁਖਾ ਸਿੰਘ ਗਾਖਲ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਜੇ ਸ਼ੁਰੂ ਕਰਦੇ ਜਾਈਏ, ਕੱਲ੍ਹ ਡੈਮੋਕ੍ਰੇਟ ਜਿਹੜੀਆਂ ਆ ਉਹਨਾਂ ਦੀਆਂ ਪ੍ਰਾਇਮਰੀਜ਼ ਹੀ ਬੇਸਿਕਲੀ 6 ਸੂਬਿਆਂ ਦੇ ਵਿੱਚ ਇਲੈਕਸ਼ਨ ਸੀ, ਜਿੱਥੇ ਡੈਮੋਕ੍ਰੇਟ ਅਤੇ ਰਿਪਬਲਿਕਨ ਦੋਨੋਂ ਹੀ ਪ੍ਰਾਇਮਰੀਜ਼ ਜਿਹੜੀਆਂ ਹੋਈਆਂ। ਰਿਪਬਲਿਕਨ ਪ੍ਰਾਇਮਰੀਜ਼ ਦੇ ਵਿੱਚ ਜਿਹੜਾ ਪਤਾ ਹੀ ਸੀਗਾ ਵੀ ਉੱਥੇ ਵਿੱਚ ਰਾਸ਼ਟਰਪਤੀ ਟਰੰਪ ਜਿਹੜੇ ਰੀ ਇਲੈਕਸ਼ਨ ਦੇ ਲਈ ਰਨ ਕਰ ਰਹੇ ਨੇ, ਉਹਨਾਂ ਦੀਆਂ ਜਿਹੜੀਆਂ ਜਿੱਤਾਂ ਆ ਉਹ ਹੋਈਆਂ ਨੇ। ਆਈਡਾਹੋ, ਮਿਸ਼ੀਗਨ, ਮਿਸੀਸਿਪੀ, ਮਜ਼ੂਰੀ, ਵਾਸ਼ਿੰਗਟਨ ਦੇ ਵਿੱਚ ਜਿਹੜੇ ਆ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਆਸਾਨੀ ਦੇ ਨਾਲ ਵੱਡੀ ਬਹੁਮਤ ਦੇ ਨਾਲ ਜਿਹੜੀ ਉਹ ਉੱਥੇ ਜਿਹੜੀ ਉਹ ਜਿੱਤਾਂ ਪ੍ਰਾਪਤ ਕੀਤੀਆਂ ਆ। ਉੱਧਰ ਜਿਹੜੇ ਡੈਮੋਕ੍ਰੇਟ ਪ੍ਰਾਇਮਰੀ ਜਿਨ੍ਹਾਂ ਦੇ ਉੱਤੇ ਸਾਰਿਆਂ ਦੀ ਨਜ਼ਰ ਸੀਗਾ ਵੀ ਰਾਸ਼ਟਰਪਤੀ ਟਰੰਪ ਦੇ ਖਿਲਾਫ ਐਕਚੁਅਲ ਦੇ ਵਿੱਚ ਨਵੰਬਰ ਦੇ ਵਿੱਚ ਕੌਣ ਬੈਲਟ ਦੇ ਉੱਤੇ ਹੋਊਗਾ ਡੈਮੋਕ੍ਰੇਟ ਪਾਰਟੀ ਵੱਲੋਂ, ਉਸ ਦੇ ਵਿੱਚ ਇਸ ਟਾਈਮ 3 ਕੈਂਡੀਡੇਟ ਜਿਹੜੇ ਹਰਜੋਤ ਸਿੰਘ ਜੀ ਉਹ ਰਹਿ ਗਏ ਨੇ। ਜੋ ਬਾਈਡਨ, ਸਾਬਕਾ ਉਪ ਰਾਸ਼ਟਰਪਤੀ, ਮੌਜੂਦਾ ਸੈਨੇਟਰ ਬਰਨੀ ਸੈਂਡਰਸ, ਅਤੇ ਹਵਾਈ ਤੋਂ ਜਿਹੜੀ ਹੈਗੀ ਆ ਤੁਲਸੀ ਗੈਬਰਡ ਜਿਹੜੀ ਆ। ਇਹ 3 ਜਣੇ ਸੀਗੇ। ਤੁਲਸੀ ਗੈਬਰਡ ਤਾਂ ਆਈ ਥਿੰਕ ਵੈਸੇ ਹੀ ਜਿਹੜੀ ਆ ਜੇ ਰੇਸ ਦੇ ਵਿੱਚ ਹੈਗੀ ਆ ਵੀ ਸ਼ਾਇਦ ਉਸ ਦਾ ਕਿਤੇ ਕੋਈ ਕਹਿ ਲਓ ਵੀ ਕੋਈ ਜ਼ਿਆਦਾ ਉਹਨੂੰ ਪੁੱਛਗਿੱਛ ਜਿਹੜੀ ਹੋਵੇ, ਪਰ ਉਸ ਦਾ ਕੋਈ ਚਾਂਸ ਨਹੀਂ ਹੈਗਾ ਵੀ ਉਹ ਕੁਛ ਜਿੱਤ ਸਕੇ। ਮੇਨ ਜਿਹੜਾ ਆ ਉਹ ਜਿਹੜਾ ਮੁਕਾਬਲਾ ਜੋ ਬਾਈਡਨ ਅਤੇ ਬਰਨੀ ਸੈਂਡਰਸ ਦੇ ਦਰਮਿਆਨ ਸੀਗਾ, ਜਿਸ ਦੇ ਵਿੱਚ ਜੋ ਬਾਈਡਨ ਨੇ ਇੱਕ ਵਾਰੀ ਫਿਰ ਕੱਲ੍ਹ ਜਿਹੜੀਆਂ ਵੱਡੀਆਂ ਜਿੱਤਾਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ। ਆਈਡਾਹੋ, ਮਿਸ਼ੀਗਨ, ਮਿਸੀਸਿਪੀ, ਮਜ਼ੂਰੀ, ਇਹ 4 ਸੂਬਿਆਂ ਦੇ ਵਿੱਚ ਜਿਹੜੀ ਇਸ ਦੀ ਆ ਉਹ ਜਿੱਤ ਹੋਈ ਆ। ਮਿਸੀਸਿਪੀ ਵਿੱਚ 81% ਵੋਟਾਂ ਲੈ ਕੇ ਜਿਹੜਾ ਆ ਬਾਈਡਨ ਜਿਹੜੀ ਉਹ ਜਿੱਤ ਹੋਈ ਆ। ਮਿਸ਼ੀਗਨ ਦੇ ਉੱਤੇ ਜਿਹੜੀ ਆ ਸਭ ਤੋਂ ਜ਼ਿਆਦਾ ਲੋਕਾਂ ਦੀ ਜਿਹੜੀ ਉਹ ਨਜ਼ਰ ਸੀਗੀ, ਕਿਉਂਕਿ ਕੱਲ੍ਹ ਦੀਆਂ ਜਿਹੜੀਆਂ ਆ ਇਸ ਦੇ ਵਿੱਚ ਇਲੈਕਸ਼ਨਸ ਦੇ ਵਿੱਚ ਸਭ ਤੋਂ ਜ਼ਿਆਦਾ ਡੈਲੀਗੇਟਸ ਮਿਸ਼ੀਗਨ ਦੇ ਵਿੱਚ ਦਾ ਦੇ ਉੱਤੇ ਸੀਗੇ, ਜਿਸ ਦੇ ਵਿੱਚ 52% ਜਿਹੜੀਆਂ ਆ ਉਹ ਵੋਟਾਂ ਜਿਹੜੀਆਂ ਉਸਨੇ ਜਿੱਤੀਆਂ, ਅਤੇ ਜਿਸ ਕਰਕੇ ਉਸ ਨੂੰ ਜਿਹੜੀ ਆ ਮੈਜੋਰਟੀ ਆਫ ਡੈਲੀਗੇਟਸ ਜਿਹੜੀ ਉਸ ਦੇ ਵਿੱਚ ਮਿਲਣਗੇ। 36% ਜਿਹੜੀਆਂ ਵੋਟਾਂ ਆ ਬਰਨੀ ਸੈਂਡਰਸ ਦੇ ਹਿੱਸੇ ਆਈਆਂ। ਬਲੂਮਬਰਗ ਜਿਹੜਾ ਕਿ ਡਰੋਪ ਆਊਟ ਵੀ ਕਰ ਚੁੱਕਾ ਆ, ਉਸ ਨੂੰ ਫਿਰ ਵੀ ਜਿਹੜਾ 4.6% ਜਿਹੜੀਆਂ ਵੋਟਾਂ ਆ ਉੱਥੇ ਮਿਸ਼ੀਗਨ ਦੇ ਵਿੱਚ ਮਿਲੀਆਂ, ਕਿਉਂਕਿ ਉਸਨੇ ਜਿਹੜਾ $500 ਮਿਲੀਅਨ ਖਰਚਿਆ ਸੀਗਾ ਪ੍ਰੈਜ਼ੀਡੈਂਟ ਦੀ ਕੈਂਡੀਡੇਸੀ ਜਿਹੜੀ ਆ ਹਾਸਿਲ ਕਰਨ ਦੇ ਲਈ, ਕੈਂਡੀਡੇਟ ਬਣਨ ਦੇ ਲਈ। ਉਹ ਕਿਤੇ ਨਾ ਕਿਤੇ ਜਿਹੜੀਆਂ ਉਸਨੂੰ ਪਹਿਲੋਂ ਕਿਤੇ ਵੋਟਾਂ ਪਹੁੰਚ ਚੁੱਕੀਆਂ ਹੋਣਗੀਆਂ, ਉਸ ਦੇ ਵਿੱਚ ਉਸ ਦਾ ਨਾਮ ਆਇਆ। ਆਈਡਾਹੋ ਦੇ ਵਿੱਚ ਵੀ ਜਿਹੜਾ ਆ ਜੋ ਬਾਈਡਨ ਆ ਉਸ ਦੀ ਜਿੱਤ ਹੋਈ ਆ। ਉਸਨੇ ਤਕਰੀਬਨ 49% ਜਿਹੜੀਆਂ ਵੋਟਾਂ ਉਸ ਦੇ ਵਿੱਚ ਹਾਸਲ ਕੀਤੀਆਂ। ਸੋ ਮੁਕਾਬਲਾ ਜਿਹੜਾ ਆ ਇੱਕ ਹਿਸਾਬ ਦੇ ਨਾਲ ਕੜਾ ਰਿਹਾ। ਕੁੱਲ ਕੱਲ੍ਹ ਦੇ ਜੇ ਡੈਲੀਗੇਟ ਕਾਊਂਟ ਦੇ ਉੱਤੇ ਹਰਜੋਤ ਸਿੰਘ ਦੀ ਨਜ਼ਰ ਮਾਰੀਏ ਤਾਂ ਜੋ ਬਾਈਡਨ 158 ਨਵੇਂ ਡੈਲੀਗੇਟ ਜਿਹੜੇ ਆ ਉਹ ਜਿੱਤਣ ਦੇ ਵਿੱਚ ਕਾਮਯਾਬ ਜਿਹੜਾ ਰਿਹਾ ਆ, ਅਤੇ ਬਰਨੀ ਸੈਂਡਰਸ 100 ਕੈਂਡੀਡੇਟ। ਸੋ ਰਾਈਟ ਨਾਓ ਜਿਹੜੇ ਕੈਂਡੀਡੇਟਸ ਹੈਗੇ ਨੇ ਉਹਨਾਂ ਦੇ ਵਿੱਚ ਜੋ ਬਾਈਡਨ 786 ਡੈਲੀਗੇਟ ਲੈ ਕੇ ਪਹਿਲੇ ਨੰਬਰ 'ਤੇ ਆ, ਬਰਨੀ ਸੈਂਡਰਸ 645 ਜਿਹੜੇ ਕੈਂਡੀਡੇਟ ਲੈ ਕੇ ਦੂਜੇ ਨੰਬਰ 'ਤੇ ਆ, ਅਤੇ ਜਿਹੜੇ ਹੋਰ ਜਿਨ੍ਹਾਂ ਨੇ ਕੈਂਡੀਡੇਟ ਜਿੱਤੇ ਸੀ ਉਹ ਮੋਸਟਲੀ ਡਰੋਪ ਆਊਟ ਕਰ ਚੁੱਕੇ ਆ। ਤੁਲਸੀ ਗੱਬੜ ਜਿਹੜੀ ਆ ਉਹ 2 ਕੈਂਡੀਡੇਟਸ ਓਵਰਆਲ ਹੁਣ ਤੱਕ ਜਿੰਨੀਆਂ ਵੀ ਪ੍ਰਾਇਮਰੀਜ਼ ਹੋਈਆਂ ਆ ਉਸ ਦੇ ਵਿੱਚ ਉਹ ਹਾਸਲ ਕਰਨ 'ਚ ਕਾਮਯਾਬ ਜਿਹੜੀ ਉਹ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ
ਹੁੰਦਾ ਆ, ਕੌਣ ਇੱਥੇ ਅੱਗੇ ਜਿਹੜਾ ਵਧੂਗਾ। ਇੱਕ ਜਿਹੜੇ ਬਰਨੀ ਸੈਂਡਰਸ ਦੇ ਖਾਸ ਕਰਕੇ ਸਪੋਰਟਰ ਆ ਥੋੜ੍ਹੇ ਪਸਤ ਵੀ ਜਿਹੜੇ ਨਜ਼ਰ ਆ ਰਹੇ ਆ, ਕਿਉਂਕਿ ਇੱਕ ਟਾਈਮ ਦੇ ਉੱਤੇ ਫਰੰਟ ਰਨਰ ਮੰਨਿਆ ਜਾਣ ਵਾਲਾ ਬਰਨੀ ਸੈਂਡਰਸ ਜੋ ਬਾਈਡਨ ਦੇ ਹੇਠਾਂ ਕਿਤੇ ਨਾ ਕਿਤੇ ਉਹ ਦੱਬਿਆ ਨਜ਼ਰ ਆ ਰਿਹਾ ਹੈਗਾ ਆ। ਸੁਪਰ ਟਿਊਜ਼ਡੇ ਤੋਂ ਬਾਅਦ ਦੇ ਵਿੱਚ ਜਿਹੜਾ ਆ ਇੱਕ ਵੀਕ ਦੇ ਵਿੱਚ ਹੀ ਜੋ ਬਾਈਡਨ ਦਾ ਕਹਿ ਲਓ ਵੀ ਕਿਸਮਤ ਜਿਹੜੀ ਉਹ ਪਲਟੀ ਆ, ਅਤੇ ਉਹ ਲਗਾਤਾਰ ਜਿਹੜੀਆਂ ਜਿੱਤਾਂ ਹਾਸਲ ਕਰ ਰਿਹਾ ਆ। ਅਤੇ ਜਿਹੜੇ ਜੋ ਬਾਈਡਨ ਦੇ ਸਪੋਰਟਰ ਆ ਉਹ ਪੂਰੀ ਤਰ੍ਹਾਂ ਜਿਹੜੇ ਖੁਸ਼ ਨੇ ਵੀ ਇਹੀ ਜਿਹੜੀ ਚੀਜ਼ ਆ ਹੋਣੀ ਸੀ, ਕਿਉਂਕਿ ਨਿਊ ਹੈਮਸ਼ਾਇਰ ਦੀ ਪ੍ਰਾਇਮਰੀ ਤੋਂ ਬਾਅਦ ਇੱਕ ਵਾਰੀ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਅਟਕਲਾਂ ਚੱਲ ਰਹੀਆਂ ਸੀਗੀਆਂ ਵੀ ਜੇ ਕੋਈ ਸੁਪਰ ਟਿਊਜ਼ਡੇ ਨੂੰ ਜਿਹੜੀ ਇਹ ਜਿੱਤ ਪ੍ਰਾਪਤ ਨਹੀਂ ਕਰਦਾ ਤਾਂ ਲੱਗਦਾ ਇਹਦਾ ਜਿਹੜਾ ਇੱਥੇ ਹੀ ਜਿਹੜਾ ਸਮਾਪਤ ਹੋ ਜਾਊਗਾ। ਪਰ ਉਸ ਦੇ ਵਿੱਚ ਉਸਨੇ ਵੱਡੀਆਂ ਜਿੱਤਾਂ 10 ਸੂਬੇ ਜਿਹੜੇ ਉਸ ਦੇ ਵਿੱਚ ਜਿੱਤੇ, ਜਿਸ ਕਰਕੇ ਉਹ ਬਾਅਦ ਦੇ ਵਿੱਚ ਖੁਦ ਫਰੰਟ ਰਨਰ ਦੇ ਵਿੱਚੋਂ ਉੱਭਰ ਕੇ ਆਇਆ ਆ। ਬਰਨੀ ਸੈਂਡਰ ਦੇ ਜਿਹੜੇ ਸਪੋਰਟਰ ਆ ਉਹ ਇਹ ਆਸ ਲਾਈ ਬੈਠੇ ਆ ਵੀ ਆਉਣ ਵਾਲੀਆਂ ਜਿਹੜੀਆਂ ਹੁਣ ਬਾਕੀ ਦੀਆਂ ਪ੍ਰਾਇਮਰੀਜ਼ ਆ ਉਸ ਦੇ ਵਿੱਚ ਜਿਹੜਾ ਉਹ ਜੀ ਤੋੜ ਮਿਹਨਤ ਕਰਨਗੇ। ਇਹ ਉਹਨਾਂ ਦੇ ਜਿਹੜੇ ਕੈਂਪੇਨ ਵਾਲੇ ਆ ਉਹ ਕਹਿ ਰਹੇ ਨੇ, ਅਤੇ ਨਾਲ ਦੇ ਨਾਲ ਉਹਨਾਂ ਦੇ ਜਿਹੜੇ ਸਪੋਰਟਰ ਆ ਇਹ ਕਹਿ ਰਹੇ ਆ ਵੀ ਹੁਣ ਅੱਗੇ ਤਾਂ ਬਰਨੀ ਸੈਂਡਰਸ ਅਤੇ ਜਿਹੜਾ ਜੋ ਬਾਈਡਨ ਆ ਜਦੋਂ ਡਿਬੇਟ ਕਰਦੇ ਸੀ ਆਮੋ ਸਾਹਮਣੇ ਇੱਦਾਂ ਜਿਹੜਾ ਨਹੀਂ ਸੀ ਹੁੰਦਾ, ਅਤੇ ਹੁਣ ਕਿਹਾ ਜਾ ਰਿਹਾ ਵੀ ਕਹਿੰਦੇ ਵੀ ਬਰਨੀ ਸੈਂਡਰ ਦੇ ਸਪੋਰਟਰ ਦਾ ਇਹ ਦਾਅਵਾ ਆ, ਕਹਿੰਦੇ ਵੀ ਜੋ ਬਾਈਡਨ ਨੂੰ ਕੱਚੀਆਂ ਖਾ ਜਾਊਗਾ ਜਿਹੜਾ ਆ ਹੁਣ ਕਿਤੇ ਨਾ ਕਿਤੇ ਜਿਹੜਾ ਡਿਬੇਟ ਹੋਣਾ ਆ। ਸੋ ਜੇ ਹਰਜੋਤ ਸਿੰਘ ਜੀ ਇਸ ਮਾਮਲੇ ਦੇ ਵਿੱਚ ਜੇ ਬਰਨੀ ਸੈਂਡਰ ਜੋ ਬਾਈਡਨ ਦੇ ਉੱਤੇ ਭਾਰੀ ਪੈਂਦਾ ਇਸ ਡਿਬੇਟ ਦੇ ਵਿੱਚ ਹੀ, ਤਾਂ ਜਿਹੜੇ ਡੈਮੋਕਰੇਟ ਆ ਜਿਨ੍ਹਾਂ ਨੇ ਜੇ ਜੋ ਬਾਈਡਨ ਨੂੰ ਚੁਣਨਾ ਵੀ ਆ ਉਹਨਾਂ ਨੂੰ ਜ਼ਰੂਰ ਸੋਚਣਾ ਪਊਗਾ ਵੀ ਜਦੋਂ ਜਿਹੜੇ ਡੋਨਲਡ ਟਰੰਪ ਦੇ ਸਾਹਮਣੇ ਜੇ ਉਹ ਮੇਨ ਕੈਂਡੀਡੇਟ ਬਣ ਕੇ ਜਾਂਦਾ ਆ ਅਤੇ ਉੱਥੇ ਜਿਹੜਾ ਡੋਨਲਡ ਟਰੰਪ ਆ ਉਸ ਦਾ ਕਿੱਦਾਂ ਦਾ ਹਸ਼ਰ ਉਹ ਕਰ ਸਕਦੇ, ਕਿਉਂਕਿ ਸਾਰੇ ਜਾਣੇ ਜਾਣਦੇ ਆ ਵੀ ਡੋਨਲਡ ਟਰੰਪ ਜਦੋਂ ਖਾਸ ਕਰਕੇ ਡਿਬੇਟਸ ਦੀ ਗੱਲ ਆਉਂਦੀ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਅਗਰੈਸਿਵਲੀ ਜਿਹੜਾ ਉਹ ਬੋਲਦੇ ਆ, ਅਤੇ ਫਿਰ ਇੱਧਰ ਉੱਧਰ ਜਿਹੜਾ ਹਵਾ ਤਵਾ ਵੀ ਅਤੇ ਕਈ ਕੁਛ ਜਿਹੜਾ ਆ ਉਹ ਬੋਲ ਜਾਂਦੇ ਹੁੰਦੇ ਆ, ਅਤੇ ਸਾਰੇ ਜਾਣੇ ਦੇਖਦੇ ਆ। ਅਤੇ ਕਈ ਤਾਂ ਜਿਹੜੇ ਪੋਲੀਟੀਕਲ ਮਾਹਰ ਆ ਕਹਿੰਦੇ ਵੀ ਪੌਪਕਾਰਨ ਦੁਨੀਆ ਦੇ ਉੱਤੇ ਘਟ ਜਾਂਦੇ ਆ ਜਿੰਨੇ ਘਟਣਗੇ ਜੇ ਉਹਨਾਂ ਦਾ ਡਿਬੇਟ ਜਿਹੜਾ ਲੋਕਾਂ ਨੂੰ ਸੁਣਨ ਨੂੰ ਜਿਹੜਾ ਉਹ ਮਿਲੂਗਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਸੋ ਕਹਿੰਦੇ ਵੀ ਅੱਗੇ ਤਾਂ ਜੋ ਬਾਈਡਨ ਲੁਕਦਾ ਰਿਹਾ ਆ ਆਪਣੀਆਂ ਜਿਹੜੀਆਂ ਇੰਨੇ ਜ਼ਿਆਦਾ ਵੱਡੇ ਫੀਲਡ ਦੇ ਵਿੱਚ, ਹੁਣ ਜਿਹੜਾ ਇਸ ਨੂੰ ਕੋਈ ਲੁਕਣ ਦਾ ਜਿਹੜਾ ਚਾਂਸ ਆ ਉਹ ਨਹੀਂ ਹੋਊਗਾ ਜਦੋਂ ਬਰਨੀ ਸੈਂਡਰ ਦੇ ਉਹ ਸਾਹਮਣੇ ਆਵੇਗਾ ਆਉਣ ਵਾਲੇ ਡਿਬੇਟ ਦੇ ਵਿੱਚ। ਬਿਲਕੁਲ, ਸਭ ਤੋਂ ਵੱਧ ਨੁਕਸਾਨ ਜਿਹੜੇ ਬਰਨੀ ਸੈਂਡਰਸ ਦਾ ਸੈਨੇਟਰ ਉਹਨਾਂ ਨੂੰ ਮਿਸ਼ੀਗਨ ਸਟੇਟ ਤੋਂ ਹੋਇਆ, ਕਿਉਂਕਿ ਲਾਸਟ ਟਾਈਮ ਉਹ ਉੱਥੋਂ ਵਿਨ ਕੀਤੇ ਸੀ ਅਤੇ ਉਹਨਾਂ ਨੂੰ ਆਸ ਸੀ ਵੀ ਮਿਸ਼ੀਗਨ ਅਸੀਂ ਜਿੱਤ ਜਾਵਾਂਗੇ, ਕਿਉਂਕਿ ਉੱਥੇ ਦੇ ਜਿਹੜੇ ਡੈਲੀਗੇਟਸ ਆ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਸੀਗੇ, 125 ਡੈਲੀਗੇਟ ਰਿਚ ਸਟੇਟ ਸੀ ਮਿਸ਼ੀਗਨ। ਸੋ ਟੋਟਲ 1991 ਡੈਲੀਗੇਟਸ ਜਿਹੜੇ ਆ ਉਹ ਚਾਹੀਦੇ ਹੈਗੇ ਆ ਜਿਹੜਾ ਵੀ ਵਿਨਰ ਹੋਊਗਾ। ਸੋ ਹੁਣ ਦੇਖੋ, ਪਰ ਇੱਕ ਪਾਸੇ ਜੋ ਬਾਈਡਨ ਜਿਹੜੇ ਆ ਉਹ ਬਰਨੀ ਸੈਂਡਰਸ ਨੂੰ ਕਹਿ ਰਹੇ ਆ ਵੀ ਕਿਸੇ ਤਰ੍ਹਾਂ ਦੀ ਨੈਗੇਟਿਵ ਕੈਂਪੇਨ ਨਾ ਕਰੇ, ਅਤੇ ਬਰਨੀ ਸੈਂਡਰਸ ਕਾਫੀ ਅਗਰੈਸਿਵ ਲੱਗਦੇ ਹੈਗੇ ਆ। ਸੋ ਆਉਣ ਵਾਲੀ ਜਿਹੜੀ ਡੀਬੇਟ ਹੋਣੀ ਹੈਗੀ ਆ ਉਹਦੇ ਵਿੱਚ ਜਿਹੜਾ ਹੁਣ ਪਤਾ ਚੱਲੂਗਾ ਵੀ ਜਿਹੜਾ ਕੀ ਪੋਜੀਸ਼ਨ ਰਹਿੰਦੀ ਹੈਗੀ ਆ ਦੋਨਾਂ ਦੀ। ਜੀ ਜੀ ਬਿਲਕੁਲ। ਸੋ ਕਾਫੀ ਜਿਹੜੀਆਂ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਇਸ ਦੇ ਉੱਤੇ ਬਣੀਆਂ ਪਈਆਂ ਹੋਈਆਂ ਨੇ। ਸੋ 6 ਸੂਬਿਆਂ ਦੇ ਵਿੱਚ ਕੱਲ੍ਹ ਜਿਹੜੀਆਂ ਵੱਖ-ਵੱਖ ਇਲੈਕਸ਼ਨ ਸੀ, ਵਾਸ਼ਿੰਗਟਨ ਦੇ ਅਜੇ ਨਤੀਜੇ ਜਿਹੜੇ ਪੂਰੀ ਤਰ੍ਹਾਂ ਨਹੀਂ ਆਏ, ਉੱਥੇ ਵੀ ਜਿਹੜੇ ਤਕਰੀਬਨ 90 ਡੈਲੀਗੇਟਸ ਹੈਗੇ ਨੇ, 99 ਡੈਲੀਗੇਟ ਨੇ, ਅਤੇ ਕਾਫੀ ਫਸਵਾਂ ਮੁਕਾਬਲਾ ਦੋਨਾਂ ਦੇ ਦਰਮਿਆਨ ਆ। ਬਰਨੀ ਸੈਂਡਰਸ 32.7% ਵੋਟਾਂ ਲੈ ਕੇ ਅੱਗੇ ਚੱਲ ਰਿਹਾ, ਅਤੇ ਜੋ ਬਾਈਡਨ 32.5% ਵੋਟਾਂ ਲੈ ਕੇ। ਅਜੇ ਉੱਥੇ ਜੇ ਦੇਖਿਆ ਜਾਵੇ ਤਾਂ ਮਹਿਜ 10% ਵੋਟਾਂ ਓਵਰਆਲ ਜਿਹੜੀਆਂ ਆ ਉਹ ਕਾਊਂਟ ਹੋਈਆਂ ਨੇ, ਅਤੇ ਜੇ ਹੀ ਰਹਿੰਦਾ ਹੈ ਤਾਂ 27 ਜਿਹੜੇ ਡੈਲੀਗੇਟ ਆ ਦੋਨਾਂ ਨੂੰ ਜਿਹੜੇ ਉਹ ਮਿਲ ਜਾਣਗੇ, ਅਤੇ ਬਾਕੀ ਜਿਹੜੀਆਂ ਵੋਟਾਂ ਜੇ ਪਾਸੇ ਨੂੰ ਗਈਆਂ ਉਹ ਅਨਡਿਸਾਈਡਡ ਹੁੰਦੀਆਂ ਨੇ, ਅਤੇ ਉਹ ਬਾਅਦ ਦੇ ਵਿੱਚ ਫਿਰ ਹਰਜੋਤ ਸਿੰਘ ਜੀ ਜਦੋਂ ਕਨਵੈਨਸ਼ਨ ਹੋਣੀ ਆ ਉਸ ਦਿਨ ਜਿਹੜੀ ਆ ਉਹ ਡਿਸਾਈਡ ਕਰਦੇ ਨੇ ਵੀ ਅਸੀਂ ਕਿਸ ਪਾਸੇ ਵੱਲ ਨੂੰ ਭੁਗਤਣਾ ਹੈ। ਅਤੇ ਜੇ ਉਸ ਤੋਂ ਪਹਿਲਾਂ ਹੀ ਕਿਸੇ ਦੇ 1991 ਜਿੱਦਾਂ ਤੁਸੀਂ ਦੱਸਿਆ ਵੀ ਡੈਲੀਗੇਟ ਹੋ ਜਾਂਦੇ ਆ, ਅਤੇ ਫਿਰ ਉਹਨਾਂ ਵੋਟਾਂ ਦਾ ਵੀ ਕੋਈ ਕਹਿ ਸਕਦੇ ਹਾਂ ਵੀ ਕੋਈ ਬਹੁਤਾ ਜ਼ਿਆਦਾ ਮਾਇਨਾ ਆ ਉਹ ਨਹੀਂ ਰਹੇਗਾ। ਸੋ ਕੱਲ੍ਹ ਇੱਕ ਹੋਰ ਜਿਹੜੀ ਚੀਜ਼ ਚਰਚਾ ਦਾ ਵਿਸ਼ਾ ਬਣੀ, ਜੋ ਬਾਈਡਨ ਦੀ ਇੱਕ ਮਿਸ਼ੀਗਨ ਦੇ ਇੱਕ ਕੰਪਨੀ ਦੇ ਵਰਕਰ ਦੇ ਨਾਲ ਜਿਹੜੀ ਭਿੜਤ ਇੱਕ ਹਿਸਾਬ ਦੇ ਨਾਲ ਹੋ ਗਈ, ਬਹਿਸ ਵਸਾਈ ਹੋ ਗਈ। ਉਸ ਦੇ ਵਿੱਚ ਜਿਹੜਾ ਇੱਕ ਜਿਹੜਾ ਵੋਟਰ ਆ ਜਿਸਨੇ ਵੋਟ ਕਰਨੀ, ਇਹ ਨਹੀਂ ਪਤਾ ਉਹਨੇ ਕਿਹਨੂੰ ਵੋਟ ਕਰਨੀ ਆ, ਪਰ ਉਸ ਨੇ ਜਦੋਂ ਗੱਲਾਂ ਕੀਤੀਆਂ ਵੀ ਤੇਰੀ ਵੀਡੀਓ ਦੇਖੀ ਆ, ਤੇਰੀਆਂ ਗੱਲਾਂ ਮੈਂ ਸੁਣੀਆਂ ਆ, ਤੂੰ ਕਹਿੰਦਾ ਵੀ ਤੂੰ ਸਾਡੀਆਂ ਬੰਦੂਕਾਂ ਜਿਹੜੀਆਂ ਉਹ ਵਾਪਸ ਲੈ ਲੈਣੀਆਂ ਆ, ਇਹ ਸਾਰਾ ਕੁਛ ਤੇਰੇ ਨਾਂ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈ, ਵਾਇਰਲ ਵੀਡੀਓ ਕਹਿੰਦਾ ਮੈਂ ਦੇਖੀ ਆ, ਅਤੇ ਉਸ ਦੇ ਉੱਤੇ ਜੋ ਬਾਈਡਨ ਜਿਹੜੇ ਉਹ ਭੜਕੇ, ਉਹਨਾਂ ਨੇ ਉਸ ਨੂੰ ਜਿਹੜੇ ਕੁਛ ਕਸ ਵਰਡਸ ਆ ਉਹ ਵੀ ਜਿਹੜੇ ਆ ਉਹ
ਬੋਲ ਦਿੱਤੇ। ਅਤੇ ਇਸ ਟਾਈਮ ਜਿਹੜੀ ਖਾਸ ਕਰਕੇ ਜੋ ਬਾਈਡਨ ਦਾ ਜਿਹੜਾ ਵਿਰੋਧੀ ਖੇਮਾ ਹੈਗਾ, ਖਾਸ ਕਰਕੇ ਜੇ ਆਪਾਂ ਕਹਿ ਲਈਏ ਵੀ ਰਿਪਬਲਿਕਨ ਪਾਰਟੀ ਵਾਲੀ ਜਿਹੜੀ ਨਿਊਜ਼ ਆਊਟਲੈਟ ਆ, ਉਹਨਾਂ ਨੇ ਵੀ ਇਹ ਗੱਲ ਪੂਰੀ ਜਿਹੜੀ ਉਹ ਚੱਕੀ ਆ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਚੀਜ਼ ਦਾ ਓਵਰਆਲ ਕਿੰਨਾ ਕੁ ਜਿਹੜਾ ਅਸਰ ਆ ਉਹ ਜੋ ਬਾਈਡਨ ਦੇ ਕੈਂਪੇਨ ਦੇ ਉੱਤੇ ਜਿਹੜਾ ਉਹ ਪਵੇਗਾ। ਸੋ ਕਹਿੰਦਾ ਉਹ ਬਾਅਦ ਦੇ ਵਿੱਚ ਆਪਣੀਆਂ ਜਿਹੜੀਆਂ ਬੰਦੂਕਾਂ ਆ ਉਹ ਵੀ ਗਣਾਉਣ ਲੱਗ ਗਿਆ। ਕਹਿੰਦਾ ਮੇਰੇ ਕੋਲ ਵੀ ਆ ਹੈਗੀ ਆ, ਮੇਰੇ ਕੋਲ ਆਹ ਬੰਦੂਕ ਵੀ ਹੈਗੀ, ਸ਼ਾਰਟ ਗਨ ਵੀ ਹੈਗੀ ਆ, 20 ਗੇਜ ਵਾਲੀ ਵੀ ਹੈਗੀ ਆ, ਇਹ ਹੈਗੀ ਉਹ ਹੈਗੀ, ਮੇਰੇ ਮੁੰਡੇ ਕੋਲ ਵੀ ਜਿਹੜੀ ਉਹ ਹੈਗੀਆਂ ਆ। ਕਹਿੰਦਾ ਮੈਂ ਜਿਹੜੀ ਗੱਲ ਕੀਤੀ ਉਹ ਵੀ ਜਿਹੜੀਆਂ ਮਿਲਟਰੀ ਅਸੌਲਟ ਵੈਪਨ ਟਾਈਪ ਵੈਪਨ ਆ ਉਹਨਾਂ ਦੇ ਬਾਰੇ ਜਿਹੜੀ ਉਹ ਗੱਲ ਕੀਤੀ ਸੀ, ਜਿਹੜੀਆਂ ਰੈਗੂਲਰ ਵੈਪਨਸ ਆ ਉਹਨਾਂ ਦੇ ਬਾਰੇ ਨਹੀਂ ਗੱਲ ਕੀਤੀ ਸੀ। ਅਤੇ ਨਾਲੇ ਕਹਿੰਦਾ ਵੀ ਮੈਂ ਐਮੂਨੇਸ਼ਨ ਦੇ ਉੱਤੇ ਗੱਲ ਕੀਤੀ ਸੀ ਵੀ ਇੰਨੀਆਂ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਹੋਣੀਆਂ ਚਾਹੀਦੀਆਂ। ਸੋ ਹੁਣ ਦੇਖਦੇ ਹਾਂ ਵੀ ਇਸ ਚੀਜ਼ ਦਾ ਓਵਰਆਲ ਅਸਰ ਜਿਹੜਾ ਉਹ ਕਿੱਦਾਂ ਹੋਵੇਗਾ। ਪਰ ਜਿਹੜੇ ਕਹਿ ਲਓ ਵੀ ਰਾਈਟ ਵਿੰਗ ਵਾਲੇ ਕੰਜ਼ਰਵੇਟਿਵ ਆ, ਜੇ ਉਹਨਾਂ ਦੇ ਸਪੋਰਟਰਸ ਵੀ ਆ, ਉਹ ਇਸ ਵੀਡੀਓ ਨੂੰ ਜਿਹੜਾ ਕਾਫੀ ਜ਼ਿਆਦਾ ਕਹਿ ਲਓ ਵੀ ਅੱਗੇ ਤੋਂ ਅੱਗੇ ਵੀ ਜਿਹੜਾ ਉਹ ਪਹੁੰਚਾ ਰਹੇ ਨੇ। ਅਤੇ ਜਿਹੜੇ ਇਹਨਾਂ ਦੇ ਖੇਮੇ ਵਾਲੇ ਆ ਉਹ ਥੋੜ੍ਹੀ ਜਿਹੀ ਇਸ ਦੇ ਉੱਤੇ ਜਿਹੜੇ ਚੁੱਪ ਵੱਟੀ ਬੈਠੇ ਆ, ਜਿੱਦਾਂ ਅਕਸਰ ਹੀ ਆਪਾਂ ਦੇਖਦੇ ਹਾਂ ਵੀ ਜਿਸ ਪਾਰਟੀ ਵਾਲੇ ਬੰਦੇ ਦਾ ਜਿਹੜਾ ਕੁਛ ਹੁੰਦਾ ਹੈ ਅਤੇ ਉਹਨਾਂ ਦੇ ਲੋਕ ਜਿਹੜੇ ਉਸ ਟਾਈਮ ਦੇ ਉੱਤੇ ਖਾਸ ਕਰਕੇ ਉਦੋਂ ਚੁੱਪ ਜੀ ਜਿਹੜੀ ਉਹ ਵੱਟ ਜਾਂਦੇ ਹੁੰਦੇ ਆ। ਜੀ, ਅਗਲੀ ਖਬਰ ਆਈ ਹੈ ਕਰੋਨਾ ਵਾਇਰਸ ਵੱਲ। ਜਿਸ ਤਰ੍ਹਾਂ ਲੱਗਦਾ ਸੀ ਵੀ ਕਰੋਨਾ ਵਾਇਰਸ ਸ਼ਾਇਦ ਜਿਹੜੇ ਲੀਡਰ ਹੈਗੇ ਆਪਣੇ ਉਹ ਟਰਾਈ ਕਰ ਰਹੇ ਆ ਵੀ ਨਹੀਂ ਇਹ ਆਪਾਂ ਕੰਟਰੋਲ 'ਚ ਕਰ ਸਕਦੇ ਹਾਂ, ਪਰ ਜਿਹੜੀਆਂ ਖਬਰਾਂ ਆ ਰਹੀਆਂ ਕਹਿੰਦੇ ਵੀ ਕਰੋਨਾ ਵਾਇਰਸ ਆਉਣ ਵਾਲੇ ਸਮੇਂ 'ਚ ਬਹੁਤ ਖਤਰਨਾਕ ਚੀਜ਼ ਜਿਹੜੀ ਆ ਇਹ ਬਣ ਸਕਦੀ ਹੈਗੀ ਆ। ਅੱਜ 1000 ਤੋਂ ਵੱਧ ਕੇਸ USA ਦੇ ਵਿੱਚ ਹੋ ਗਏ ਹੈਗੇ ਆ। 33 ਲੋਕਾਂ ਦੀ ਮੌਤ ਹੋ ਚੁੱਕੀ ਆ ਕਰੋਨਾ ਵਾਇਰਸ COVID-19 ਜਿਹਦਾ ਨਾਮ ਦਿੱਤਾ ਗਿਆ ਉਹਦੇ ਨਾਲ। ਡਾਕਟਰ ਐਂਥਨੀ ਫੌਸੀ ਜਿਹੜੇ ਡਾਇਰੈਕਟਰ ਹੈਗੇ ਆ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਅਤੇ ਇਨਫੈਕਸ਼ਨ ਡਿਸੀਜ਼ ਦੇ, ਉਹਨਾਂ ਨੇ ਇਹ ਕਿਹਾ ਵੀ ਵਰਸਟ ਹੈਜ਼ ਯੈਟ ਟੂ ਕਮ, ਵੀ ਜਿਹੜਾ ਹਜੇ ਮਾੜਾ ਸਮਾਂ ਹੋਰ ਉਹ ਆਉਣ ਵਾਲਾ ਆ। ਇਹ ਇੱਕ ਹਾਊਸ ਕਮੇਟੀ ਜਿਹੜੀ ਹੈਗੀ ਆ ਓਵਰਸਾਈਟ ਅਤੇ ਰੀਫਾਰਮ ਦੀ, ਉੱਥੇ ਹੀਅਰਿੰਗ ਚੱਲ ਰਹੀ ਆ ਜਿੱਥੇ ਉਸ ਨੇ ਜਿਹੜਾ ਇਹ ਕਿਹਾ ਹੈਗਾ ਆ। ਅਤੇ 33 ਜਣਿਆਂ ਦੀ ਮੌਤ ਹੋ ਚੁੱਕੀ USA 'ਚ। ਸਾਡੇ ਸੈਨੋਜ਼ੇ ਦੇ ਵਿੱਚ 3 ਜਿਹੜੇ TSA ਦੇ ਇੰਪਲਾਈ ਹੈਗੇ ਆ ਏਅਰਪੋਰਟ ਦੇ ਉੱਤੇ, ਉਹਨਾਂ ਨੂੰ ਜਿਹੜੀ ਆ ਕਰੋਨਾ ਵਾਇਰਸ ਉਹਨਾਂ ਦੇ ਵਿੱਚ ਪੋਜ਼ੀਟਿਵ ਪਾਈ ਗਈ ਆ। ਸੋ ਏਅਰਪੋਰਟ 'ਤੇ ਕੋਈ ਨਾ ਕੋਈ ਆਇਆ ਹੋਊਗਾ, ਸੋ ਉਹਨਾਂ ਨੂੰ ਜਿਹੜੀ ਇਹ ਹੋ ਗਈ ਆ। ਅਤੇ ਜਰਮਨ ਨੇ ਵੀ ਬੜੀ ਖਤਰਨਾਕ ਵਾਰਨਿੰਗ ਇਸ਼ੂ ਕੀਤੀ ਆ। ਐਂਜਲਾ ਮਾਰਕਲ ਜਿਹੜੀ ਜਰਮਨ ਦੀ ਲੀਡਰ ਹੈਗੀ, ਚਾਂਸਲਰ ਆ, ਉਸ ਨੇ ਕਿਹਾ ਆ ਵੀ 70% ਪਾਪੂਲੇਸ਼ਨ ਜਿਹੜੀ ਆ ਜਰਮਨ ਦੀ ਉਹ ਇਨਫੈਕਟ ਹੋ ਸਕਦੀ ਹੈਗੀ ਆ ਕਰੋਨਾ ਵਾਇਰਸ ਦੇ ਨਾਲ। ਅਤੇ ਅਸੀਂ ਵੀ ਟਰਾਈ ਕਰ ਰਹੇ ਹਾਂ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਕੰਟਰੋਲ ਕੀਤਾ ਜਾਵੇ। ਜਰਮਨ ਦੇ ਵਿੱਚ ਵੀ 2 ਮੌਤਾਂ ਹੋ ਚੁੱਕੀਆਂ ਅਤੇ 1300 ਦੇ ਕਰੀਬ ਲੋਕ ਇਨਫੈਕਟਡ ਹੋ ਚੁੱਕੇ ਹੈਗੇ ਆ। ਹੈਲਥ ਮਿਨਿਸਟਰ ਜੈਨਸ ਸਪਾਨ ਜਿਹੜੇ ਜਰਮਨ ਦੇ ਹੈਗੇ ਆ, ਕਹਿੰਦੇ ਵੀ ਬਾਰਡਰ ਦੇ ਉੱਤੇ ਅਸੀਂ ਪੂਰਾ ਕੰਟਰੋਲ ਕੀਤਾ ਹੈਗਾ ਆ, ਪੂਰੀ ਤਰ੍ਹਾਂ ਕੁਆਰੰਟੀਨ ਕਰ ਰਹੇ ਹੈਗੇ ਆ। ਸੋ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਕਾਫੀ ਜਿਹੜੀ ਹਾਹਾਕਾਰ ਮਚੀ ਹੋਈ ਆ। ਅਤੇ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੀਆਂ ਕੰਪਨੀਆਂ, ਬਹੁਤ ਸਾਰੀਆਂ ਕਿ ਜਿਹੜੀਆਂ ਮੇਜਰ ਕੰਪਨੀਆਂ ਹੈਗੀਆਂ IT ਦੀਆਂ, ਉਹਨਾਂ ਨੇ ਸਾਰਿਆਂ ਨੇ ਆਪਣੇ EMPLOYEES ਨੂੰ ਕਿਹਾ ਵੀ ਆਪਣੇ ਘਰਾਂ ਤੋਂ ਹੀ ਜਿਹੜਾ ਤੁਸੀਂ ਕੰਮ ਕਰੋ। ਗੂਗਲ ਦੇ 1 ਲੱਖ EMPLOYEE ਹੈਗੇ, ਉਹਨਾਂ ਨੇ ਸਾਰਿਆਂ ਨੂੰ ਕਿਹਾ ਵੀ ਆਪਣੇ ਘਰ ਤੋਂ ਹੀ ਕੰਮ ਕਰੋ। ਸੈਂਟਾ ਕਲਾਰਾ ਕਾਉਂਟੀ 'ਚ ਜਿੱਥੇ ਸਾਡਾ ਸਟੂਡੀਓ ਆ, ਉੱਥੇ ਦੇ ਜਿਹੜੇ ਹੈਲਥ ਆਫੀਸ਼ੀਅਲਸ ਆ, ਉਹਨਾਂ ਨੇ ਇਹ ਕਿਹਾ ਵੀ 1000 ਤੋਂ ਵੱਧ ਪਾਪੂਲੇਸ਼ਨ ਕਿਤੇ ਵੀ ਇਕੱਠੀ ਨਾ ਹੋਵੇ। ਬਹੁਤ ਸਾਰੇ ਸਕੂਲ ਕਲੋਜ਼ ਹੋ ਰਹੇ ਆ। ਹਾਰਵਰਡ ਯੂਨੀਵਰਸਿਟੀ, ਸਟੈਨਫੋਰਡ ਯੂਨੀਵਰਸਿਟੀ ਬਰਕਲੇ, ਇਹਨਾਂ ਨੇ ਮੋਸਟਲੀ ਸਟੂਡੈਂਟਸ ਨੂੰ ਕਹਿ ਦਿੱਤਾ ਵੀ ਆਨਲਾਈਨ ਕਲਾਸਾਂ ਲਓ। ਜੀ ਬਿਲਕੁਲ। ਸੋ ਇਹ ਕਾਫੀ ਜ਼ਿਆਦਾ ਇਸ ਟਾਈਮ ਚਿੰਤਾ ਦਾ ਵਿਸ਼ਾ ਬਣਿਆ ਪਿਆ ਹੈ। ਉੱਦਾਂ ਵੈਸੇ ਜੇ ਦੇਖਿਆ ਜਾਵੇ, ਕਹਿੰਦੇ ਵੀ ਜਿੰਨੇ ਵੀ ਤੁਸੀਂ ਪੁਰਾਣੇ ਜਿਹੜੀਆਂ ਕੋਈ ਐਪੀਡੈਮਿਕਸ ਜਾਂ ਇੱਦਾਂ ਦੀਆਂ ਕਮਿਊਨੀਕੇਬਲ ਡਿਸੀਜ਼ਜ਼ ਜਦੋਂ ਇੱਦਾਂ ਜ਼ਿਆਦਾ ਫੈਲਦੀਆਂ ਨੇ, ਅਤੇ ਇੱਦਾਂ ਦੇ ਪ੍ਰੀਵੈਂਟਿਵ ਮੈਜਰ ਜਿਹੜੇ ਉਹ ਜਿਹੜਾ ਫਾਇਦਾ ਹੀ ਇਨ ਦੀ ਐਂਡ ਕਰਦੇ। ਅਚਾਨਕ ਜ਼ਿਆਦਾ ਪਾਪੂਲੇਸ਼ਨ ਨੂੰ ਇਸ ਬਿਮਾਰੀ ਹੋਣ ਤੋਂ ਜਿਹੜਾ ਉਹ ਬਚ ਜਾਂਦੇ ਆ, ਅਤੇ ਫਿਰ ਜਿਹੜਾ ਓਵਰਆਲ ਮੈਡੀਕਲ ਸਿਸਟਮ ਹੁੰਦਾ ਆ, ਹੈਲਥ ਕੇਅਰ ਸਿਸਟਮ ਹੁੰਦਾ ਆ, ਉਸ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਜਿਹੜਾ ਉਹ ਨਹੀਂ ਪੈਂਦਾ। ਸੋ ਇਹ ਵੀ ਇੱਕ ਜਿਹੜੇ ਇੰਨੇ ਜ਼ਿਆਦਾ ਪ੍ਰੀਵੈਂਟਿਵ ਮੈਜਰ ਲੈਣ ਦਾ ਮਕਸਦ ਉਸ ਦੇ ਪਿੱਛੇ ਇਹੀ ਜਿਹੜਾ ਹੁੰਦਾ ਆ। ਬਹੁਤ ਸਾਰੀਆਂ ਜਿਹੜੀਆਂ ਵੈਨਿਊਜ਼ ਦੇ ਉੱਤੇ ਜਿਹੜੇ ਵੱਡੇ ਵੱਡੇ ਪ੍ਰੋਗਰਾਮ ਹੋਣੇ ਸੀ ਉਹ ਕੈਂਸਲ ਹੋ ਰਹੇ ਸੀ। ਜਿਹੜੇ ਕੈਂਸਲ ਹੋ ਰਹੇ ਨੇ ਉਹਨਾਂ ਨੂੰ ਜਿਹੜਾ ਲੱਖਾਂ ਹੀ ਡਾਲਰਾਂ ਦਾ ਘਾਟਾ ਵੀ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਝੱਲਣਾ ਜਿਹੜਾ ਉਹ ਪੈ ਰਿਹਾ ਆ। ਕਈ ਜਿਹੜੇ ਐਂਟਰਟੇਨਮੈਂਟ ਵਾਲੇ ਜਾਂ ਹੋਰ ਚੀਜ਼ਾਂ ਦਾ ਜਿਹੜਾ ਆ ਉਹਨਾਂ ਨੇ ਕੀਤਾ ਹੋਊਗਾ, ਉਹਨਾਂ ਨੂੰ ਉਸ ਦਾ ਜਿਹੜਾ ਨੁਕਸਾਨ ਵੀ ਹੋ ਰਿਹਾ ਆ। ਕਹਿੰਦੇ ਵੀ ਇੰਸ਼ੋਰੈਂਸ ਕੰਪਨੀਆਂ ਤੋਂ ਟਰਾਈ ਕਰ ਰਹੇ ਆ ਵੀ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਰਿਕਵਰ ਕੀਤਾ ਜਾਵੇ, ਪਰ ਕਹਿੰਦੇ ਵੀ ਇੰਸ਼ੋਰੈਂਸ ਕੰਪਨੀਆਂ ਲੱਗਦਾ ਨਹੀਂ ਆ ਉਹ ਇਸ ਨੂੰ ਜਿਹੜੀਆਂ ਕਵਰ ਕਰਨਗੀਆਂ ਅਨਲੈਸ ਅੰਟਿਲ ਜੇ ਉਹਨਾਂ ਨੇ ਪਹਿਲੋਂ ਉੱਦਾਂ ਦੀ ਕੋਈ ਕਵਰੇਜ ਜਿਹੜੀ ਆ ਉਹ ਲਈ ਹੋਵੇ। ਅਤੇ ਕਹਿੰਦੇ ਜੇ ਵੀ ਹੁਣ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲਊਗਾ ਵੀ ਇੱਦਾਂ ਦੀ ਕੋਈ ਇੰਸ਼ੋਰੈਂਸ, ਉਹ ਕਲੌਜ਼ ਨੂੰ ਜਿਹੜਾ ਉਹ ਕਹਿੰਦੇ ਵੀ ਖਾਸ ਕਰਕੇ COVID-19 ਨੂੰ ਉਹਨਾਂ ਨੇ ਜਾਣਬੁੱਝ ਕੇ ਇਸ ਦੇ ਵਿੱਚੋਂ
ਬਾਹਰ ਹੀ ਰੱਖਿਆ ਜਾਊਗਾ। ਤੇ ਇੰਸ਼ੋਰੈਂਸ ਕੰਪਨੀਆਂ ਦਾ ਕਹਿਣਾ ਵੀ ਜੇ ਸਾਰੇ ਜਣੇ ਇਸ ਤਰੀਕੇ ਦੇ ਨਾਲ ਸਾਡੇ ਤੇ ਕਲੇਮ ਕਰਨ ਲੱਗੇ ਤਾਂ ਅਸੀਂ ਸਾਰੇ 100% ਜਿਹੜੀਆਂ ਕੰਪਨੀਆਂ ਆ ਉਹ ਬੈਂਕਰਪਟ ਜਿਹੜੀਆਂ ਉਹ ਹੋ ਜਾਣਗੀਆਂ। ਸੋ ਵਰਜੀਨੀਆ ਦੇ ਵਿੱਚ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਜਿਹੜੇ 9 ਕੇਸ ਜਿਹੜੇ ਉਹ ਸਾਹਮਣੇ ਆ ਚੁੱਕੇ ਹੋਏ ਨੇ। ਸੋ ਇੱਕ ਟੋਟਲ ਦੱਸਦੇ ਜਾਈਏ ਸਾਰੇ ਸਟੇਟਾਂ ਦੇ ਵਿੱਚ, ਵਾਸ਼ਿੰਗਟਨ ਦੇ ਵਿੱਚ 273 ਕੇਸ, ਵਾਸ਼ਿੰਗਟਨ ਸਟੇਟ, ਨਿਊਯਾਰਕ ਦੇ ਵਿੱਚ 176, ਕੈਲੀਫੋਰਨੀਆ ਦੇ ਵਿੱਚ 157 ਤੇ 33 ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਚੁੱਕੀ ਆ, ਜਿਹਦੇ ਵਿੱਚ ਮੈਜੋਰਟੀ ਜਿਹੜੀਆਂ ਆ ਉਹ ਵਾਸ਼ਿੰਗਟਨ ਸਟੇਟ ਦੇ ਵਿੱਚ ਸੀ। ਉਸ ਤੋਂ ਬਾਅਦ ਕੈਲੀਫੋਰਨੀਆ, ਫਲੋਰੀਡਾ, ਨਿਊ ਜਰਸੀ ਤੇ ਸਾਊਥ ਡਕੋਟਾ ਦੇ ਵਿੱਚ ਵੀ ਜਿਹੜੀਆਂ ਮੌਤਾਂ ਹੋ ਚੁੱਕੀਆਂ ਹੈਗੀਆਂ ਆ। ਹੁਣ ਜਿਹੜੀਆਂ ਸਟੇਟਸ ਆ ਪਹਿਲਾਂ ਉਹਨਾਂ ਦੇ ਕੋਲ ਟੈਸਟਿੰਗ ਲੈਬ ਹੀ ਨਹੀਂ ਸੀਆਂ, ਹੁਣ ਉਹ ਟਰਾਈ ਕਰ ਰਹੇ ਹੈਗੇ ਆ ਹਰ ਸਟੇਟ ਦੇ ਵਿੱਚ ਜਿਹੜੀ ਟੈਸਟਿੰਗ ਲੈਬਸ ਆ ਉਹ ਸੈਟਅਪ ਕਰ ਦੇਣ। ਅਤੇ ਕਈ ਸਟੇਟਾਂ ਤਾਂ ਇਹ ਵੀ ਕਰ ਰਹੀਆਂ ਵੀ ਵਾਕ ਇਨ ਜਾ ਕੇ ਜਿਹੜੇ ਆ ਲੋਕ ਉਹ ਟੈਸਟ ਕਰਾ ਲੈਣ। ਅਤੇ ਦੂਸਰੇ ਪਾਸੇ ਜਿਹੜਾ ਇੱਕ ਕਰੂਜ਼ ਸ਼ਿਪ ਸੀਗਾ ਉਹ ਓਕਲੈਂਡ ਦੇ ਵਿੱਚ ਜਿਹੜਾ ਉਹ ਲਾਉਣਾ ਸੀ, ਉੱਥੋਂ ਸਾਰੇ ਜਿਹੜੇ ਪੈਸੰਜਰਸ ਆ ਉਹਨਾਂ ਨੂੰ ਲਾ ਲਿਆ ਗਿਆ ਆ। ਸੋ ਉਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਜਿਹੜੀ ਫੈਡਰਲ ਗਵਰਨਮੈਂਟ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ ਬੜੀ ਸਿਫਤ ਕੀਤੀ ਆ। ਕਹਿੰਦੇ ਵੀ ਉਹਨਾਂ ਨੇ ਸਾਡਾ ਜਿਹੜਾ ਆ ਪੂਰਾ ਸਾਥ ਦਿੱਤਾ ਹੈਗਾ, ਉਹਦੇ ਵਿੱਚ ਜੋ ਵੀ ਉਹਨਾਂ ਨੂੰ ਕਿਟਸ ਚਾਹੀਦੀਆਂ ਸੀਆਂ, ਉਹਨਾਂ ਦੀ ਜਿਹੜੀ ਮੈਨ ਪਾਵਰ ਆ, ਸਾਰੇ ਜਿਹੜੇ ਆ ਉਹ ਕਹਿੰਦੇ ਵੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਉਸ ਨੂੰ ਹੈਂਡਲ ਕੀਤਾ ਹੈਗਾ ਆ। ਜੀ ਬਿਲਕੁਲ। ਇਹ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ। ਬਾਕੀ ਜਿਹੜਾ ਫਲੂ ਦੇ ਨਾਲ ਜਿਹੜਾ ਇਸ ਦਾ ਬਾਰ-ਬਾਰ ਕੰਪੈਰੀਜ਼ਨ ਜਿਹੜਾ ਹਰਜੋਤ ਸਿੰਘ ਜੀ ਕਰਕੇ ਦਿਖਾਇਆ ਜਾਂਦਾ ਹੈ, ਕਹਿੰਦੇ ਵੀ ਫਲੂ ਦੇ ਨਾਲ ਮਰਨ ਵਾਲਿਆਂ ਦੀ ਪਰਸੈਂਟੇਜ 2019 ਦੇ ਵਿੱਚ 0.001% ਜਿਹੜੀ ਉਹ ਸੀਗੀ, ਅਤੇ ਕੋਵਿਡ-19 ਕਰੋਨਾ ਵਾਇਰਸ ਨਾਲ 3.1%। ਸੋ ਫਰਕ ਬਹੁਤ ਆ, ਕਿਉਂਕਿ ਫਲੂ ਜਿਹੜਾ ਆ ਉਹ ਲੱਖਾਂ ਹੀ ਜਿਹੜੇ ਆ ਲੋਕਾਂ ਨੂੰ ਹੁੰਦਾ ਹੈ। ਇਹ ਓਵਰਆਲ ਪੂਰੀ ਦੁਨੀਆ ਦੇ ਵਿੱਚ ਲੱਖ ਲੋਕਾਂ ਨੂੰ ਹੋਇਆ ਅਤੇ ਉਸ ਦੇ ਵਿੱਚ ਹੀ 3000 ਤੋਂ ਵੱਧ ਜਿਹੜੀਆਂ ਮੌਤਾਂ ਆ ਉਹ ਹੋ ਚੁੱਕੀਆਂ ਹੋਈਆਂ ਨੇ। ਅਤੇ ਉਹਦੇ ਵਿੱਚ ਮੋਰਟੈਲਿਟੀ ਰੇਟ, ਨੰਬਰ ਆਫ ਜਿਹੜੇ ਮਰਨ ਵਾਲਿਆਂ ਦੀ ਸੰਖਿਆ ਜ਼ਰੂਰ ਜ਼ਿਆਦਾ ਹੁੰਦੀ ਆ, ਪਰ ਜਿੰਨਿਆਂ ਨੂੰ ਉਹ ਫਲੂ ਕੋਲਡ ਜਿਹੜਾ ਹੁੰਦਾ ਉਹ ਵੀ ਬਹੁਤ ਜ਼ਿਆਦਾ ਹੁੰਦਾ। ਤੁਸੀਂ ਆਪਣੇ ਘਰਾਂ ਦੇ ਵਿੱਚ ਲਾ ਲਓ ਵੀ ਸ਼ਾਇਦ ਹੀ ਕੋਈ ਇਸ ਸੀਜ਼ਨ ਦੇ ਵਿੱਚ ਬਚਿਆ ਹੋਊਗਾ ਜਿਹਨੂੰ ਫਲੂ ਜਾਂ ਕੋਲਡ ਜਿਹੜਾ ਉਹ ਨਾ ਹੋਇਆ ਹੋਵੇ। ਅਤੇ ਉਹ ਸਾਰੇ ਜਾਣੇ ਚਲੋ ਰੱਬ ਦੀ ਮਿਹਰ ਦੇ ਨਾਲ, ਕਿਉਂਕਿ ਆਪਣੇ ਕੋਲ ਦਵਾਈਆਂ ਉਹ ਸਾਰਾ ਕੁਝ ਮੌਜੂਦ ਹੈਗਾ ਆ, ਅਤੇ ਇਸ ਕਰਕੇ ਜਿਹੜਾ ਉਸ ਦਾ ਬਚਾਅ ਜਿਹੜਾ ਉਹ ਹੋ ਜਾਂਦਾ ਆ। ਸੋ ਪ੍ਰੀਕਾਸ਼ਨ ਲੈਣੇ ਇਸ ਲਈ ਜਿਹੜੇ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੇ ਉਹ ਲੈਣੇ ਜ਼ਰੂਰੀ ਨੇ, ਲੈਣੇ ਚਾਹੀਦੇ ਆ। ਆਪਣੀ ਕਲੀਨੀਨੈਸ, ਹਾਈਜੀਨ ਦਾ, ਨਹਾਓ ਧੋਵੋ, ਜਿਹੜਾ ਆ ਆਲੇ ਦੁਆਲੇ ਗੰਦਗੀ ਜਿਹੜੀ ਉਹ ਨਾ ਰਵੇ। ਇਹਨਾਂ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਆਪਾਂ ਨੂੰ ਰੱਖਣਾ ਚਾਹੀਦਾ ਹੈ। ਜਿੱਦਾਂ ਆਪਾਂ ਪਹਿਲਾਂ ਵੀ ਦੱਸ ਰਹੇ ਹਾਂ, ਆਪਣੇ ਰੋਜ਼ਮਰਰਾ ਦੇ ਕੰਮ ਜਿਹੜੇ ਕਰਨੇ ਆ ਉਹ ਤੁਸੀਂ ਕਰੋ ਨੋ ਡਾਊਟ, ਪਰ ਪ੍ਰੀਕਾਸ਼ਨ ਲੈ ਕੇ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਿਆ ਜਾਵੇ। ਜਿੰਨੀ ਦੇਰ ਤੱਕ ਹਰਜੋਤ ਸਿੰਘ ਜੀ ਇਸ ਦਾ ਕੋਈ ਵੈਕਸੀਨ ਜਾਂ ਇਸ ਦੀ ਕੋਈ ਦਵਾਈ ਜਿਹੜੀ ਉਹ ਨਹੀਂ ਆ ਜਾਂਦੀ, ਉਨੀ ਦੇਰ ਤੱਕ ਲੋਕਾਂ ਨੂੰ ਜਿਹੜਾ ਆਪਣਾ ਪਰਹੇਜ਼ ਰੱਖਣਾ ਚਾਹੀਦਾ ਆ। ਜਿਹੜੇ ਵੀ ਲੋਕ ਜਿਨ੍ਹਾਂ ਨੂੰ ਜਾਣਾ ਹੀ ਪੈਂਦਾ ਆ ਕੰਮ ਦੇ ਉੱਤੇ, ਉਹ ਦੇਖ ਰਹੇ ਹੋਣਗੇ ਵੀ ਟ੍ਰੈਫਿਕ ਕਿੰਨਾ ਜ਼ਿਆਦਾ ਜਿਹੜਾ ਇਸ ਟਾਈਮ ਘੱਟ ਹੁੰਦਾ, ਚਾਹੇ ਪੀਕ ਟਾਈਮਸ ਦੇ ਵਿੱਚ ਵੀ ਤੁਸੀਂ ਜਾ ਰਹੇ ਹੋਵੋ, ਆਮ ਮਰਾਂ ਦੇ ਨਾਲੋਂ ਜਿਹੜਾ ਆ ਰੋਜ਼ਮਰਰਾ ਦੇ ਨਾਲੋਂ ਜਿਹੜਾ ਉਹ ਘੱਟ ਹੁੰਦਾ ਆ। ਸੋ ਫਰਕ ਤਾਂ ਜਿਹੜਾ ਇਸ ਦਾ ਡੈਫੀਨੇਟਲੀ ਪੈ ਰਿਹਾ। ਅੱਛਾ ਹਰਜੋਤ ਸਿੰਘ ਜੀ, ਆਪਾਂ ਇਸ ਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਹੇਟ ਆ, ਖਾਸ ਕਰਕੇ ਜਿਹੜੇ ਚੀਨੀ ਮੂਲ ਲੋਕ ਆ ਉਹਨਾਂ ਦੇ ਖਿਲਾਫ ਨਿਕਲ ਰਹੀ ਆ, ਉਹਨਾਂ ਦੇ ਕੰਮਾਂ ਦੇ ਉੱਤੇ, ਉਹਨਾਂ ਦੇ ਰੈਸਟੋਰੈਂਟਸ, ਉਹਨਾਂ ਦਾ ਬਾਈਕਾਟ ਆ। ਹੁਣ ਇਟਲੀ ਦੇ ਵਿੱਚ ਕਿੰਨੇ ਹਜ਼ਾਰ ਲੋਕਾਂ ਨੂੰ ਹੋਇਆ ਆ। ਕਦੀ ਸੁਣਿਆ ਵੀ ਇਟਾਲੀਅਨ ਰੈਸਟੋਰੈਂਟ ਦੇ ਬਾਹਰ ਕੋਈ ਲੋਕ ਕਹਿ ਰਹੇ ਹੋਣ ਵੀ ਅਸੀਂ ਉੱਥੇ ਜਾਣਾ ਨਹੀਂ, ਓਲਿਵ ਗਾਰਡਨ ਦੇ ਵਿੱਚ ਕਹਿ ਰਹੇ ਹੋਣ ਵੀ ਅਸੀਂ ਜਿਹੜਾ ਜੀ ਉੱਥੇ ਜਾਣਾ ਨਹੀਂ, ਕਿੰਨੇ ਪੀਜ਼ੇ ਰੈਸਟੋਰੈਂਟ ਆ ਵੀ ਅਸੀਂ ਉੱਥੇ ਜਿਹੜਾ ਜੀ ਉਹ ਜਾਣਾ ਨਹੀਂ, ਜਾਂ ਉਹਨਾਂ ਨਾਲ ਦੇਖ ਕੇ ਉਹਨਾਂ ਨੂੰ ਕੁੱਟਮਾਰ ਜਿਹੜੀ ਉਹ ਕੋਈ ਕਰ ਰਹੇ ਹੋਣ। ਸੋ ਤੁਸੀਂ ਦੇਖੋ ਵੀ ਲੋਕਾਂ ਦੇ ਵਿੱਚ ਨਫ਼ਰਤ ਵੀ ਕਿੰਨੀ ਜ਼ਿਆਦਾ ਜਿਹੜੀ ਉਹ ਭਰੀ ਪਈ ਆ। ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਇਸ ਤਰੀਕੇ ਦੇ ਨਾਲ, ਕਿਉਂਕਿ ਇੱਕ ਵੱਖਰੀ ਦਿੱਖ ਉਹਨਾਂ ਦੀ ਵੀ ਜਿਹੜੀ ਆ ਬਾਕੀ ਇੱਥੋਂ ਦੇ ਜਿਹੜੇ ਮੈਜੋਰਟੀ ਵਾਲਿਆਂ ਦੇ ਨਾਲੋਂ ਹੈਗੀ ਆ, ਅਤੇ ਕਿਸ ਤਰੀਕੇ ਦੇ ਨਾਲ ਲੋਕ ਹੇਟ ਕਰਦੇ ਨੇ। ਸੋ ਕੱਲ੍ਹ ਨੂੰ ਕੁਝ ਪੰਜਾਬ ਵਾਲਿਆਂ ਦੇ ਨਾਲ ਹੋਇਆ ਨਾ, ਅਤੇ ਇਹ ਹੇਟ ਤੁਹਾਡੇ 'ਤੇ ਵੀ ਜਿਹੜੀ ਨਜ਼ਰ ਆਉਣੀ ਹੈ। ਸੋ ਇਹ ਬਹੁਤ ਚਿੰਤਾ ਵਾਲਾ ਵਿਸ਼ਾ ਜਿਹੜਾ ਨਾਲ ਦੇ ਨਾਲ ਸੋਚਣ ਵਾਲੀ ਜਿਹੜੀ ਉਹ ਗੱਲ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਆਲਰੇਡੀ ਆਪਾਂ ਹੇਟ ਦਾ ਸਾਹਮਣਾ ਉਹਦਾ ਕੀਤਾ ਹੀ ਆ। ਜਿਹੜੇ 2001 ਦੇ ਜਿਹੜੇ 9/11 ਅਟੈਕ ਤੋਂ ਬਾਅਦ ਦੇ ਵਿੱਚ ਇੱਕ ਵੱਖਰੀ ਜਾਂ ਦੂਜੇ ਜਿਨ੍ਹਾਂ ਨੇ ਇੱਦਾਂ ਦੇ ਅੱਤਵਾਦੀਆਂ ਨੇ ਹਮਲਾ ਕੀਤਾ, ਉਹਨਾਂ ਦੇ ਨਾਲ ਥੋੜ੍ਹੀ ਦਿੱਖ ਜਿਹੜੀ ਮਿਲਣ ਦੇ ਕਰਕੇ ਕਿੰਨੇ ਜਿਹੜੇ ਲੋਕਾਂ ਦੀ ਕੁੱਟਮਾਰ ਹੋਈ, ਮਾਰੇ ਵੀ ਜਿਹੜੇ ਕਈ ਲੋਕ ਜਿਹੜੇ ਉਹ ਗਏ ਆ। ਸੋ ਇਹ ਇੱਕ ਜ਼ਰੂਰ ਚਿੰਤਾ ਦਾ ਵਿਸ਼ਾ ਹੈਗਾ, ਪਰ ਇਹੋ ਜਿਹੇ ਮੌਕਿਆਂ ਦੇ ਉੱਤੇ ਲੋਕਾਂ ਨੂੰ ਇੱਕ ਦੂਜੇ ਦਾ ਜਿਹੜਾ ਉਹ ਸਾਥ ਦੇਣ ਦੀ ਜ਼ਰੂਰਤ ਹੁੰਦੀ ਆ, ਨਾ ਕਿ ਕੋਈ ਨਫ਼ਰਤੀ ਜਿਹੜਾ ਭੇਦਭਾਵ ਜਿਹੜਾ ਉਹ ਬਣਾ ਕੇ ਰੱਖਣ ਦੀ ਆ। ਹਾਂ, ਤੁਸੀਂ ਨਹੀਂ ਹੱਥ ਮਿਲਾਉਣਾ, ਨਾ ਮਿਲਾਓ। ਸੋ ਨੋ ਹੈਂਡਸ਼ੇਕ ਪਾਲਿਸੀ ਜਿਹੜੀ ਆ ਉਹ ਕਰੋ, ਦੂਰੋਂ ਸਤਿ ਸ਼੍ਰੀ ਅਕਾਲ ਬੁਲਾਓ, ਆਪਣੀ ਗੱਲਬਾਤ ਕਰੋ, ਪਰਹੇਜ਼ ਜਿਹੜਾ ਉਹ ਚੀਜ਼ਾਂ ਦਾ ਰੱਖੋ, ਪ੍ਰੀਵੈਂਸ਼ਨ ਜਿਹੜੀ ਆ ਉਹ ਤੁਸੀਂ
ਰੱਖੋ। ਆਈ ਥਿੰਕ ਉਹ ਇੱਕ ਬੈਸਟ ਚੀਜ਼ ਆ, ਰਾਦਰ ਦੈਨ ਕਿਸੇ ਨੂੰ ਤੁਸੀਂ ਉਸ ਤਰੀਕੇ ਦੇ ਨਾਲ, ਉਸ ਨਜ਼ਰ ਦੇ ਨਾਲ ਦੇਖੋ, ਉਹ ਬਹੁਤ ਇੱਕ ਮਾੜੀ ਗੱਲ ਹੈਗੀ ਹੈ। ਅਤੇ ਸਭ ਨੂੰ ਹੀ ਪਤਾ ਵੀ ਇੱਦਾਂ ਦਾ ਜਿਹੜਾ ਇਸ ਟਾਈਮ ਜ਼ਿਆਦਾ ਆ, ਕਿਹੜੇ ਲੋਕ ਇੱਦਾਂ ਦੀ ਕਹਿ ਲਓ ਵੀ ਡਿਸਕ੍ਰਿਮੀਨੇਸ਼ਨ ਉਹ ਕਰ ਰਹੇ ਹੈਗੇ ਆ। ਸੋ ਬਹੁਤ ਸਾਰੇ ਕੁਐਸਚਨ ਹੈਗੇ ਲੋਕਾਂ ਦੇ ਕਰੋਨਾ ਵਾਇਰਸ ਨੂੰ ਲੈ ਕੇ। ਕਹਿੰਦੇ ਵੀ ਇੱਕ ਮੇਨ ਕੁਐਸਚਨ ਜਿਹੜਾ ਉਹ ਆ ਰਿਹਾ ਵੀ ਕਿੰਨਾ ਕੁ ਟਾਈਮ ਲੱਗਦਾ ਜੇ ਕਿਸੇ ਨੂੰ ਇਹ ਫਲੂ ਜਾਂ ਵਾਇਰਸ ਹੋ ਜਾਏ। ਕਹਿੰਦੇ ਵੀ ਇਹ 6 ਵੀਕ ਤੱਕ ਰਿਕਵਰ ਹੋਣ ਨੂੰ ਲੱਗਦਾ ਹੈਗਾ, ਅਤੇ ਜਿਹੜਾ ਥੋੜ੍ਹਾ ਬਹੁਤਾ ਪਹਿਲਾਂ ਬਿਮਾਰ ਆ ਉਹਨੂੰ ਮੰਥਸ ਵੀ ਲੱਗ ਸਕਦੇ ਹੈਗੇ ਆ। ਇਹ ਜਿਹੜਾ ਡਾਕਟਰ ਮਾਈਕਲ ਰਾਇਨ ਆ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ, ਉਹਨਾਂ ਨੇ ਇਹ ਦੱਸਿਆ ਹੈਗਾ ਆ। ਸੋ ਇਸੇ ਤਰ੍ਹਾਂ ਜੇ ਕੁਛ ਕੁ ਹੋਰ ਲੋਕਾਂ ਦੇ ਆਮ ਕੁਐਸਚਨ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ, ਕਹਿੰਦੇ ਵੀ ਤੁਸੀਂ ਆਪਣੇ ਜਿਹੜੇ ਜਾਨਵਰਸ ਆ, ਤੁਹਾਡੇ ਪੈਟ ਹੈਗੇ, ਉਹਨਾਂ ਤੋਂ ਵੀ ਜਿਹੜਾ ਲੈ ਸਕਦੇ ਹੈਗੇ ਆ ਵਾਇਰਸ, ਅਤੇ ਇਹਦਾ ਆਨਸਰ ਇਹ ਆਇਆ ਵੀ ਨਹੀਂ, ਪੈਟਸ ਤੋਂ ਜਿਹੜਾ ਇਹ ਮਿਲਦਾ ਹੈਗਾ। ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਆ। ਅਤੇ ਕਿੰਨਾ ਕੁ ਜਿਹੜਾ ਹਾਊ ਲੌਂਗ ਇਜ਼ ਸਮਨ ਕੰਟੈਂਜੀਅਸ ਆਫਟਰ ਗੈਟਿੰਗ ਕਰੋਨਾ ਵਾਇਰਸ, ਇਹ ਡਿਪੈਂਡ ਕਰਦਾ ਹੈਗਾ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਪੇਸ਼ੈਂਟ ਦੀ ਕੰਡੀਸ਼ਨ ਦੇ ਉੱਤੇ। ਕਹਿੰਦੇ ਵੀ ਫਲੂ ਦੇ ਨਾਲ ਬਹੁਤ ਵੱਡੀ ਗਿਣਤੀ 'ਚ ਲੋਕ ਮਰਦੇ ਹੈਗੇ ਆ ਦੈਨ ਕਰੋਨਾ ਵਾਇਰਸ, ਹੈ ਨਾ। 20 ਤੋਂ ਲੈ ਕੇ 52,000 ਅਮਰੀਕਨ ਫਲੂ ਦੇ ਨਾਲ ਅਕਤੂਬਰ ਤੋਂ ਲੈ ਕੇ ਹੁਣ ਤੱਕ ਮਰ ਚੁੱਕੇ ਹੈਗੇ ਆ। CDC ਦੇ ਆ ਜਿਹੜਾ ਇਹ ਐਸਟੀਮੇਟ ਹੈਗਾ ਆ। 34 ਮਿਲੀਅਨ ਤੋਂ 49 ਮਿਲੀਅਨ ਲੋਕ ਜਿਹੜਾ ਆਮ ਫਲੂ ਆ ਉਹਦੇ ਨਾਲ ਇਨਫੈਕਟ ਹੁੰਦੇ ਹੈਗੇ ਆ, ਪਰ ਕਰੋਨਾ ਵਾਇਰਸ ਨਾਲ ਹੁਣ ਤੱਕ 33 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। ਦੇਖੋ ਵੀ 45 ਮਿਲੀਅਨ ਦੇ ਵਿੱਚੋਂ 46,000 ਮੌਤਾਂ ਅਤੇ 300 ਕੇਸਾਂ ਦੇ ਵਿੱਚੋਂ 15 ਮੌਤਾਂ ਜਿਹੜੀਆਂ ਆਪਾਂ ਇੱਥੇ ਪਹਿਲਾਂ ਦੇਖੀਆਂ ਸੀ, ਅਤੇ ਹੁਣ ਤਾਂ ਆਪਣੇ ਅਮਰੀਕਾ ਦੇ ਵਿੱਚ 1000 ਤੋਂ ਵੱਧ ਜਿਹੜੇ ਕੇਸ ਹੋ ਚੁੱਕੇ ਨੇ, ਅਤੇ 30 ਤੋਂ ਵੱਧ ਜਿਹੜੀਆਂ ਮੌਤਾਂ ਆ ਉਹ ਜਿਹੜੀਆਂ ਹੋ ਚੁੱਕੀਆਂ ਹੋਈਆਂ ਨੇ। ਜੀ ਬਿਲਕੁਲ। ਸੋ ਇੱਕ ਕੁਐਸਚਨ ਇਹ ਵੀ ਬਹੁਤ ਆਉਂਦਾ ਵੀ ਬਹੁਤ ਸਾਰਾ ਸਮਾਨ ਤੁਸੀਂ ਦੇਖਦੇ ਆ ਐਮਾਜ਼ੋਨ ਰਾਹੀਂ ਤੁਹਾਡੇ ਘਰਾਂ 'ਚ ਡਿਲੀਵਰੀ ਹੁੰਦੀ ਆ, ਕੋਈ ਮੈਨੂਫੈਕਚਰਡ ਸਮਾਨ ਆਉਂਦਾ ਆ ਚਾਈਨਾ ਤੋਂ, ਕਹਿੰਦੇ ਵੀ ਉਹਦੇ ਨਾਲ ਤਾਂ ਨਹੀਂ ਟਰਾਂਸਮਿਟ ਹੁੰਦੀ ਡਿਸੀਜ਼। ਕਹਿੰਦੇ ਨਹੀਂ, ਜਿਹੜੀ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿ ਰਹੀ ਆ ਵੀ ਜਿਹੜੀ COVID-19 ਆ, ਕੋਈ ਜਿਹੜਾ ਸਮਾਨ ਆ ਰਿਹਾ, ਗੁੱਡਸ ਆ ਰਹੀਆਂ ਚਾਈਨਾ ਤੋਂ, ਉਹਨਾਂ ਦੇ ਥਰੂ ਨਹੀਂ ਇਹ ਜਿਹੜੀ ਫੈਲ ਸਕਦੀ ਹੈਗੀ। ਅਤੇ ਬੱਚਿਆਂ ਨੂੰ ਕਿੰਨਾ ਕੁ ਚਾਂਸ ਹੈਗਾ ਕਰੋਨਾ ਵਾਇਰਸ ਦਾ, ਇਹਦੇ ਸੰਬੰਧ ਦੇ ਵਿੱਚ CNN ਦੇ ਚੀਫ ਮੈਡੀਕਲ ਕਰਸਪੋਂਡੈਂਟ ਜਿਹੜੇ ਡਾਕਟਰ ਸੰਜੇ ਗੁਪਤਾ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਯੰਗਰ ਪੀਪਲ ਹੈਗੇ ਆ, ਉਹ ਹਜੇ ਤੱਕ ਜਿੰਨੇ ਕੁ ਵੀ ਉਹਨਾਂ ਨੇ ਸਰਵੇ ਆਏ, ਉਹਨਾਂ ਦੇ ਮੁਤਾਬਕ ਯੰਗਰ ਜਿਹੜੇ ਲੋਕ ਆ ਉਹਨਾਂ ਨੂੰ ਘੱਟ ਹੁੰਦਾ ਆ, ਜੇ ਹੁੰਦਾ ਵੀ ਆ ਤਾਂ ਉਹ ਬਹੁਤ ਛੇਤੀ ਜਿਹੜਾ ਆ ਰਿਕਵਰੀ ਕਰ ਦਿੰਦੇ ਆ। ਇੱਕ ਇਹ ਹੈਗਾ ਵੀ ਪ੍ਰੈਗਨੈਂਟ ਵੂਮਨ ਜਿਹੜੀਆਂ ਆ ਵੀ ਉਹਨਾਂ ਨੂੰ ਕਿੰਨਾ ਕੁ ਹਾਰਮਫੁਲ ਹੈਗਾ ਆ। ਸੋ ਯੂਜ਼ਲੀ ਕਹਿੰਦੇ ਵੀ ਜਿਹੜੇ ਜ਼ਿਆਦਾ ਏਜ ਦੇ ਹੈਗੇ ਆ ਉਹਨਾਂ 'ਤੇ ਜ਼ਿਆਦਾ ਅਸਰ ਹੁੰਦਾ ਹੈਗਾ ਆ। ਹਜੇ ਉਹਦੇ ਬਾਰੇ ਵੀ ਜਿੱਦਾਂ ਜ਼ਿਆਦਾ ਕੋਈ ਡਾਟਾ ਨਹੀਂ ਆਇਆ। ਸੋ ਕਦੋਂ ਕਹਿੰਦੇ ਵੀ ਜਿਹੜਾ ਐਪੀਡੈਮਿਕ ਆ ਇਹ ਖਤਮ ਹੋਊਗਾ, ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਕਰੋਨਾ ਵਾਇਰਸ ਘਟ ਰਹੀ ਆ, ਸਮਰ ਤੱਕ ਜਿਹੜੀ ਆ ਇਹ ਘਟ ਜਾਏਗੀ। ਯੂਜ਼ਲੀ ਇਹਦੇ ਬਾਰੇ ਸਾਇੰਟਿਸਟ ਜਿਹੜੇ ਕਹਿੰਦੇ ਆ ਵੀ ਇਹ ਬਹੁਤ ਜਲਦੀ ਆ ਇਹਦੇ ਬਾਰੇ ਦੱਸਣਾ, ਪਰ ਜਿਹੜਾ ਏਰੀਆ ਗਰਮ ਹੈਗਾ, ਜਿੱਥੇ ਗਰਮੀ ਜ਼ਿਆਦਾ ਹੁੰਦੀ ਆ, ਉੱਥੇ ਕਰੋਨਾ ਵਾਇਰਸ ਫੈਲਣ ਦੇ ਚਾਂਸ ਜਿਹੜੇ ਆ ਉਹ ਘੱਟ ਹੁੰਦੇ ਹੈਗੇ ਆ। ਜੀ, ਬਾਕੀ ਜਿਹੜੇ ਮਰਨ ਵਾਲਿਆਂ ਦੇ ਵਿੱਚ ਕਹਿੰਦੇ ਵੀ ਏਜ ਗਰੁੱਪ ਕਿਹੜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਆ, 50 ਸਾਲ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਆ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਆ। ਜੇ ਤੁਸੀਂ ਫਲੂ ਦੇ ਆંકੜਿਆਂ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਕਹਿੰਦੇ ਵੀ 65 ਤੋਂ ਉਮਰ ਤੋਂ ਵੱਧ ਜਿਹੜੇ ਮਰਨ ਵਾਲਿਆਂ ਦੀ ਆਪਾਂ ਸੰਖਿਆ ਦੱਸ ਰਹੇ ਹਾਂ, ਉਹਦੇ ਵਿੱਚ ਜਿਹੜੀ ਉਸ ਉਮਰ ਵਾਲੇ ਜਿਹੜੇ ਲੋਕ ਆ ਉਹ ਜ਼ਿਆਦਾ ਹੁੰਦੇ ਨੇ। ਇਸੇ ਤਰੀਕੇ ਦੇ ਨਾਲ ਜਿਹੜਾ ਕਰੋਨਾ ਵਾਇਰਸ ਦੇ ਵਿੱਚ ਵੀ ਜਿਹੜੇ ਮਰਨ ਵਾਲਿਆਂ ਦੀ ਜਿਹੜੀ ਉਮਰ ਦੇ ਜੇ ਦੇਖਿਆ ਜਾਵੇ ਆંકੜਿਆਂ ਦੇ ਉੱਤੇ, ਤੇ 50 ਸਾਲ ਤੋਂ ਲੈ ਕੇ ਜਿਹੜੇ ਆ ਉਹ ਜ਼ਿਆਦਾ ਆ, ਅਤੇ ਸਭ ਤੋਂ ਜ਼ਿਆਦਾ ਜਿਹੜੇ ਮਰਨ ਵਾਲੇ ਆ 80 ਸਾਲ ਤੋਂ ਉਮਰ ਤੋਂ ਵੱਧ ਵਾਲੇ ਹੈਗੇ। ਤਕਰੀਬਨ 15% ਜਿਹੜੇ ਹੁਣ ਤੱਕ ਜਿਹੜੇ ਮਰੇ ਨੇ ਕਰੋਨਾ ਵਾਇਰਸ ਦੇ ਨਾ ਕਰਕੇ, ਉਹ 15% ਜਿਹੜੇ ਆ ਉਹ 80 ਸਾਲ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਸੀਗੇ, ਜਿਨ੍ਹਾਂ ਨੂੰ ਪਹਿਲਾਂ ਹੀ ਕਈ ਹੋਰ ਬਿਮਾਰੀਆਂ ਨੇ ਘੇਰਿਆ ਹੋਇਆ ਸੀਗਾ, ਅਤੇ ਉੱਤੋਂ ਜਿਹੜਾ ਕਰੋਨਾ ਵਾਇਰਸ ਉਹਨਾਂ ਨੂੰ ਹੋ ਗਿਆ, ਅਤੇ ਉਹਨਾਂ ਦਾ ਇਮਿਊਨ ਸਿਸਟਮ ਇੱਕ ਹਿਸਾਬ ਦੇ ਨਾਲ ਉੱਥੇ ਜਿਹੜਾ ਉਹ ਜਵਾਬ ਦੇ ਜਾਂਦਾ ਆ। ਸੋ ਫਲੂ ਦੇ ਵਿੱਚ ਵੀ ਇਸ ਉਮਰ ਵਾਲੇ ਜਿਹੜੇ ਲੋਕ ਆ ਸਭ ਤੋਂ ਜ਼ਿਆਦਾ ਖਤਰੇ ਦੇ ਵਿੱਚ ਹੁੰਦੇ ਆ। ਸੋ ਜਿਹੜੇ ਵੀ ਬਜ਼ੁਰਗ ਹੈਗੇ ਨੇ ਉਹ ਜ਼ਿਆਦਾ ਜਿਹੜਾ ਆ ਇਸ ਦੇ ਵਿੱਚ ਧਿਆਨ ਦਿਓ। ਜੇ ਤੁਹਾਨੂੰ ਕੋਈ ਪਹਿਲਾਂ ਹੀ ਕੋਈ ਹੋਰ ਬਿਮਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ, ਉਹਨਾਂ ਨੂੰ ਵੀ ਜਿਹੜਾ ਆ ਇਸ ਚੀਜ਼ ਦੇ ਵਿੱਚ ਜ਼ਿਆਦਾ ਪ੍ਰੀਕਾਸ਼ਨ ਰੱਖਣ ਦੀ ਜ਼ਰੂਰਤ ਹੈਗੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਜਿਹੜੇ ਪ੍ਰੋਗਰਾਮ ਵੀ ਜਿਹੜੇ ਕਈ ਹੋਣੇ ਆ, ਸੋ ਸਾਰਾ ਕੁਛ ਹੋਣਾ ਆ। ਸੋ ਪਲੀਜ਼ ਆਪੋ ਆਪਣਾ ਜਿਹੜਾ ਆ ਜ਼ਿਆਦਾ ਹਾਈਜੀਨ ਦਾ ਉਹ ਧਿਆਨ ਰੱਖਿਆ ਜਾਵੇ। ਬਾਕੀ ਸਭ ਨੂੰ ਹੀ ਪਤਾ ਆ ਵੀ ਸਟੋਰਾਂ ਦੇ ਉੱਤੇ ਬਣ ਕੀ ਰਿਹਾ ਹੈਗਾ ਆ ਇਸ ਕਰੋਨਾ ਵਾਇਰਸ ਦੇ ਨਾਂ ਦੇ ਹੇਠਾਂ, ਜਿਹੜੇ ਲੋਕਾਂ ਨੇ ਕਈਆਂ ਨੇ ਦਾ ਪ੍ਰਾਈਸ ਗੋਜਿੰਗ ਜਿਹੜੀ ਕੀਤੀ। ਕੱਲ੍ਹ ਇੱਕ ਹਰਜੋਤ ਸਿੰਘ ਦੀ ਤਸਵੀਰ ਦੇਖ ਰਿਹਾ ਸੀ, $60 ਦੀ ਜਿਹੜੀ ਇੰਨੀ ਕੁ ਜਿਹੜੀ ਤਕਰੀਬਨ 200-300 ml ਦੀ ਜਿਹੜੀ ਹੈਂਡ ਸੈਨੀਟਾਈਜ਼ਰ ਆ, ਕਈਆਂ ਨੇ ਸਟੋਰਾਂ ਦੇ ਉੱਤੇ ਉਹ ਲਾਈ ਹੋਈ ਸੀ। ਸੋ ਇੰਨਾ ਜਿਹੜਾ ਲੋਕਾਂ ਨੇ ਜਿਹੜਾ ਅੱਤ ਚੱਕੀ ਹੋਈ ਆ। ਸੋ ਕਈ ਥਾਵਾਂ ਦੇ ਉੱਤੇ ਇੰਨੀ ਪ੍ਰਾਈਸ ਗੋਜਿੰਗ ਜਿਹੜੀ ਆ ਉਹ ਲੋਕ
ਕਰ ਰਹੇ ਨੇ। ਸੋ ਯਾਦ ਹੋਣਾ ਜਦੋਂ ਹਰਜੋਤ ਸਿੰਘ ਜੀ, ਜਦੋਂ ਆਪਾਂ ਟੋਰਨੇਡੋਜ਼ ਦੀ ਗੱਲ ਕਰਦੇ ਜਾਂ ਹਰੀਕੇਨ ਦੀ ਗੱਲ ਕਰਦੇ ਸੀ ਵੀ ਫਲੋਰੀਡੇ 'ਚ ਆ ਰਹੇ ਉਹ ਪਾਣੀ ਜਿਹੜਾ ਆ ਕਿੰਨੇ ਡਾਲਰ ਦਾ ਜਿਹੜਾ ਲਾਇਆ ਸੀਗਾ, 30 40 ਡਾਲਰ ਦਾ ਜਿਹੜਾ ਇਸ ਤਰੀਕੇ ਦੇ ਨਾਲ ਲਾਇਆ ਸੀਗਾ। ਲੋਕ ਕਿਉਂਕਿ ਪੈਨਿਕ ਕਰ ਜਾਂਦੇ ਨੇ, ਡਰ ਜਾਂਦੇ ਨੇ, ਉਦੋਂ ਜ਼ਿਆਦੀਆਂ ਚੀਜ਼ਾਂ ਸਟਾਕ ਕਰਨੀਆਂ ਚਾਹੁੰਦੇ ਨੇ ਅਤੇ ਉਸੇ ਮਾਮਲੇ ਦੇ ਵਿੱਚ ਫਿਰ ਉਹਨਾਂ ਨੂੰ ਹੁੰਦਾ ਵੀ ਹੈ ਜਾਨ ਹੈ ਤਾਂ ਜਹਾਨ ਹੈ। ਉਸੇ ਜਿਹੜੀ ਚੀਜ਼ ਦਾ ਜਿਹੜਾ ਉਹ ਡਰ ਦੇ ਵਿੱਚ, ਉਸੇ ਖੌਫ ਦੇ ਵਿੱਚ ਜਿਹੜੀਆਂ ਇਹ ਜਿਹੜੇ ਹੈਗੇ ਨੇ ਕਈ ਜਿਹੜੇ ਸਟੋਰ ਓਨਰਸ, ਉਹ ਲੋਕਾਂ ਨੂੰ ਜਿਹੜੇ ਹਿਸਾਬ ਦੇ ਨਾਲ ਲੁੱਟ ਲੈਂਦੇ ਨੇ। ਸੋ ਇਹ ਬਹੁਤ ਮਾੜੀ ਗੱਲ ਆ। ਜੇ ਕੋਈ ਪ੍ਰਾਈਸ ਗੌਜਿੰਗ ਕਰਦਾ ਫੜਿਆ ਜਾਂਦਾ ਤਾਂ ਉਹਨਾਂ ਦੇ ਕਈ ਵਾਰੀ ਇਹ ਵੀ ਦੱਸਿਆ ਜਾਂਦਾ ਵੀ ਲਾਇਸੈਂਸ ਵੀ ਉਹਨਾਂ ਦਾ ਕੈਂਸਲ ਕੀਤਾ ਜਾ ਸਕਦਾ ਆ। ਸੋ ਬਿਲਕੁਲ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਕਿੱਦਾਂ ਇਕੋਨਮੀ ਦੇ ਉੱਤੇ ਇਹਦਾ ਅਸਰ ਪੈ ਰਿਹਾ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਜੀ ਇੱਕ ਆਪਾਂ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000। ਜੇਕਰ ਤੁਸੀਂ ਸੈਕਰਾਮੈਂਟੋ, ਸੈਨ ਵਕੀਨ, ਅਲਡੋਰਾਡੋ, ਯੋਲੋ ਜਾਂ ਪਲੇਸਰ ਕਾਉਂਟੀ ਦੇ ਵਿੱਚ ਕੋਈ ਪ੍ਰਾਪਰਟੀ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਪ੍ਰਭਜੋਤ ਸਿੰਘ ਰੀਅਲ ਏਸਟੇਟ ਬ੍ਰੋਕਰ। 12 ਸਾਲਾਂ ਤੋਂ ਬਿਜ਼ਨਸ ਦੇ ਵਿੱਚ ਹਨ, ਮਲਟੀ $1 ਮਿਲੀਅਨ ਸੇਲਜ਼ ਕਰ ਚੁੱਕੇ ਹਨ। ਕਿਸੇ ਵੀ ਤਰੀਕੇ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਦੇ ਲਈ ਅੱਜ ਹੀ ਕਾਲ ਕਰੋ WST ਪ੍ਰਾਪਰਟੀਜ਼ ਵਾਲੇ ਪ੍ਰਭਜੋਤ ਸਿੰਘ 916 926 8000 916 926 8000 DRE ਲਾਇਸੈਂਸ ਨੰਬਰ 02017889। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 530300 7663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ।
For more information, call Raja Singh 9168656659 या परमप्रीत सिंह डड्डी 6615103143। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਕਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਸੋ ਜਿਹੜਾ ਬ੍ਰੇਕ ਆ ਉਹ ਤੋਂ ਪਹਿਲਾਂ ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਇਕੋਨਮੀ ਨੂੰ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਕਰੋਨਾ ਵਾਇਰਸ ਦੇ ਨਾਲ। ਹੁਣ ਜਦੋਂ ਘਰਾਂ 'ਚ ਰਹਿਣਗੇ ਬਹੁਤ ਸਾਰੇ ਲੋਕ, ਕੰਮ ਵੀ ਘਰੋਂ ਹੀ ਕਰਨਗੇ, ਤਾਂ ਸਾਰਾ ਉਹਨਾਂ ਦਾ ਗੈਸ, ਰੈਸਟੋਰੈਂਟ, ਇਹ ਇਹਨਾਂ 'ਤੇ ਬਹੁਤ ਅਸਰ ਪਊਗਾ। ਏਅਰਲਾਈਨਾਂ ਦਾ ਬਹੁਤ ਬੁਰੀ ਤਰ੍ਹਾਂ ਹਾਲ ਚੱਲ ਰਿਹਾ। ਸਟਾਕ ਮਾਰਕੀਟ ਬਹੁਤ ਬੁਰੀ ਚੱਲ ਰਹੀ ਆ। ਮੰਡੇ ਜਿਹੜਾ ਆ 2000 ਪੁਆਇੰਟ ਡਿੱਗ ਪਈ ਸੀ, ਕੱਲ੍ਹ 1000 ਪੁਆਇੰਟ ਚੜੀ, ਅੱਜ ਫਿਰ ਹੁਣ ਤੱਕ 880 ਪੁਆਇੰਟ ਦੇ ਕਰੀਬ ਜਿਹੜੀ ਆ ਡਾਊ ਜੋਨ ਇੰਡਸਟਰੀਅਲ ਡਾਊਨ ਹੈਗੀ ਆ। ਸੋ ਟ੍ਰਿਲੀਅਨਸ ਆਫ ਡਾਲਰ ਜਿਹੜਾ ਆ ਲੋਕ ਸਟਾਕ ਮਾਰਕੀਟ ਦੇ ਵਿੱਚ ਲੂਜ਼ ਕਰ ਗਏ ਹੈਗੇ ਆ ਜੀ। ਬਿਲਕੁਲ। ਮਿਸ਼ੀਗਨ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਘੋਸ਼ਿਤ ਜਿਹੜੀ ਉਹ ਕੀਤੀ ਹੈ। ਮਿਸ਼ੀਗਨ ਦੇ ਵਿੱਚ ਵੀ ਪਹਿਲਾ ਕਰੋਨਾ ਵਾਇਰਸ ਦਾ ਕਨਫਰਮਡ ਕੇਸ ਜਿਹੜਾ ਉਹ ਆਇਆ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉੱਥੋਂ ਦੇ ਗਵਰਨਰ ਨੇ ਵਿਟਮਰ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਹੈਗੀ ਆ। ਸੋ ਖੌਫ ਡਰ ਜਿਹੜਾ ਇਸ ਦਾ ਖਾਸਾ ਜਿਹੜਾ ਆ ਉਹ ਸਤਾ ਰਿਹਾ ਹੈਗਾ ਆ। ਸੋ ਜਿੱਦਾਂ ਤੁਸੀਂ ਦੱਸਿਆ ਆ ਵੀ ਹਰ ਇੱਕ ਪਾਸੇ ਮੋਸਟਲੀ ਜਿੰਨੀਆਂ ਵੀ ਕੰਪਨੀਆਂ ਜਿਨ੍ਹਾਂ ਦੇ ਕੰਮ ਘਰੋਂ ਹੋ ਸਕਦੇ ਆ, ਉਹਨਾਂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਰਹਿ ਕੇ ਕੰਮ ਕਰਨ ਦੇ ਲਈ ਆਖਿਆ ਆ। ਅਤੇ ਜੇ ਕੈਲੀਫੋਰਨੀਆ ਦੇ ਵਿੱਚ ਵੀ ਹਰਜੋਤ ਸਿੰਘ ਜੀ ਨਜ਼ਰ ਮਾਰੀਏ ਤਾਂ ਜਿਹੜੇ ਕੇਸ ਆ ਉਹ ਬੇ ਏਰੀਏ ਦੇ ਇਰਦ ਗਿਰਦ ਸਲਾਨੋ ਕਾਊਂਟੀ, ਇਹਨਾਂ ਥਾਵਾਂ ਦੇ ਉੱਤੇ ਜਿਹੜੇ ਉਹ ਜ਼ਿਆਦਾ ਜਿਹੜੇ ਉਹ ਸਾਹਮਣੇ ਆ ਰਹੇ ਆ। ਸਲਾਨੋ ਕਾਊਂਟੀ ਦੇ ਵਿੱਚ ਦੇ ਵੀ ਇੱਕ ਕਾਰਨ ਰਿਹਾ ਸੀਗਾ ਵੀ ਜਦੋਂ ਜਿਹੜੇ ਵੂਹਾਨ ਤੋਂ ਆਪਣੇ ਜਿਹੜੇ ਅਮਰੀਕੀ ਵਾਪਸ ਆਏ ਸੀਗੇ, ਉਹਨਾਂ ਨੂੰ ਜਦੋਂ ਰਿਸੀਵ ਕਰਨ ਵਾਲੇ ਆਪਣੇ ਫੈਡਰਲ ਇੰਪਲੋਈ ਸੀਗੇ, ਉਹਨਾਂ ਨੇ ਕਹਿੰਦੇ ਵੀ ਪ੍ਰੀਕਾਸ਼ਨ ਨਹੀਂ ਸੀ ਉਹ ਲਏ, ਤੇ ਹੋ ਸਕਦਾ ਉਹਦੇ ਕਰਕੇ ਜਿਹੜਾ ਉਹ ਅੱਗੇ ਆ ਰਹੇ ਹੋਣ। ਇੱਦਾਂ ਦੇ ਵੀ ਬਹੁਤ ਸਾਰੇ ਹਰਜੋਤ ਸਿੰਘ ਜੀ ਕੇਸ ਹੋਣਗੇ ਜਿਹਦੇ ਬਾਰੇ ਲੋਕ ਅਜੇ ਡਾਕਟਰ ਦੇ ਕੋਲ ਗਏ ਨਹੀਂ ਹੋਣੇ ਆ। ਸੋ ਇਹ ਆંકੜੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਵੀ ਜਿਹੜਾ ਉਹ ਹੋ ਸਕਦਾ ਆ। ਸੋ ਧਿਆਨ ਜਿਹੜਾ ਹਰ ਇੱਕ ਨੂੰ ਆਪਣਾ ਪ੍ਰੀਕਾਸ਼ਨ ਜਿਹੜਾ ਉਹ ਲੈਣਾ ਚਾਹੀਦਾ। ਆਪਾਂ ਵਾਰ-ਵਾਰ ਕਹਿੰਦੇ ਆਪਣੇ ਕੰਮਾਂ-ਕਾਰਾਂ ਨੂੰ ਜਿਹੜਾ ਆ ਉਹ ਨਾ ਛੱਡੋ, ਆਪਣਾ ਜਿਹੜਾ ਕੰਮਕਾਰ ਆ ਉਹ ਤੁਸੀਂ ਕਰੀ ਚੱਲੋ। ਭੀੜ ਵਾਲੇ ਇਲਾਕਿਆਂ ਦਾ ਥੋੜ੍ਹਾ ਜਿਹਾ ਪਰਹੇਜ਼ ਜਿਹੜਾ ਹਾਲ ਦੀ ਘੜੀ ਜਿਹੜਾ ਉਹ ਰੱਖਿਆ ਜਾਵੇ, ਅਤੇ ਪ੍ਰੀਕਾਸ਼ਨ ਵੱਧ ਤੋਂ ਵੱਧ ਆਪਣੇ ਹਾਈਜੀਨ ਦਾ, ਕਲੀਨਨੈਸ ਦਾ, ਨਹਾਵੋ ਧੋਵੋ, ਜ਼ਿਆਦਾ ਹੱਥ ਹੁੱਥ ਜਿਹੜੇ ਲਗਾਤਾਰ ਜਿਹੜੇ ਉਹ ਤੁਸੀਂ ਧੋਂਦੇ ਰਹੋ, ਉਹਨਾਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਿਆ ਜਾਵੇ। ਗੁਰੂ ਘਰਾਂ ਦੇ ਵਿੱਚ ਵੀ ਵੱਡੀਆਂ ਜਿਹੜੀਆਂ ਈਵੈਂਟਸ ਨਹੀਂ ਹੋਣੀਆਂ ਚਾਹੀਦੀਆਂ, ਅਤੇ ਜਿਹੜੇ ਜਾਂਦੇ ਵੀ ਆ ਗੁਰੂ ਘਰਾਂ ਨੂੰ ਕੋਈ ਸਵੇਰੇ, ਦੁਪਹਿਰ, ਸ਼ਾਮ ਡਿਫਰੈਂਟ ਟਾਈਮ 'ਤੇ ਜਾਓ ਤਾਂ ਕਿ ਇਕੱਠ ਜ਼ਿਆਦਾ ਨਾ ਹੋਵੇ। ਜਿਸ ਤਰ੍ਹਾਂ ਮੈਂ ਦੱਸਿਆ ਵੀ ਸੈਂਟਾ ਕਲਾਰਾ ਕਾਊਂਟੀ ਨੇ ਕਿਹਾ 1000 ਤੋਂ ਵੱਧ ਬੰਦਾ ਨਹੀਂ ਕਿਤੇ ਵੀ ਇਕੱਠਾ ਹੋ ਸਕਦਾ ਹੈਗਾ। ਸੋ ਉਸ ਹਿਸਾਬ ਨਾਲ ਤੁਹਾਨੂੰ ਐਡਜਸਟ ਕਰਨਾ ਪੈਣਾ। ਅਤੇ ਜਿਹੜੀ ਲੇਟੈਸਟ ਖਬਰ ਰਾਜਕਨਵੀਰ ਸਿੰਘ ਜੀ ਆ ਰਹੀ ਆ ਵੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਰੋਨਾ ਵਾਇਰਸ ਨੂੰ ਪੈਂਡੇਮਿਕ ਜਿਹੜਾ ਆ ਡਿਕਲੇਅਰ ਕਰ ਦਿੱਤਾ ਹੈਗਾ। ਸੋ ਮਾੜਾ ਜਿਹਾ ਮੈਂ ਜੇ ਡਿਫਰੈਂਸ ਦੱਸਦਾ ਜਾਵਾਂ ਐਪੀਡੈਮਿਕ ਅਤੇ ਪੈਂਡੇਮਿਕ ਦੇ ਵਿੱਚ ਕੀ ਹੁੰਦਾ। ਕਹਿੰਦੇ ਜਿਹੜਾ ਪੈਂਡੇਮਿਕ ਆ, ਜਦੋਂ ਪੂਰੇ ਵਰਲਡ ਦੇ ਵਿੱਚ ਕੋਈ ਜਿਹੜੀ ਬਿਮਾਰੀ ਫੈਲ ਜਾਏ, ਉਹਨੂੰ ਜਿਹੜਾ ਆ ਜਿਹੜੀ ਹੋਲ ਕੰਟਰੀ ਜਾਂ ਇੰਟਾਇਰ ਵਰਲਡ ਨੂੰ ਇਫੈਕਟ ਕਰੇ, ਉਹਨੂੰ ਪੈਂਡੇਮਿਕ ਕਹਿੰਦੇ ਆ। ਐਪੀਡੈਮਿਕ ਜਿਹੜੀ ਹੁੰਦੀ ਆ ਉਹ ਕਹਿੰਦੇ ਵੀ ਆਊਟ ਆਫ ਕੰਟਰੋਲ ਹੋ ਜਾ, ਜਿਹਨੂੰ ਕੰਟਰੋਲ ਹੀ ਨਾ ਕੀਤਾ ਜਾ ਸਕੇ। ਸੋ ਪੈਂਡੇਮਿਕ ਤੋਂ ਬਾਅਦ ਜੇ ਡਿਕਲੇਅਰ ਕਰਦੇ ਹੁੰਦੇ ਆ ਉਹ ਐਪੀਡੈਮਿਕ ਆ। ਸੋ ਜੇ ਇਹ ਜਿਹੜਾ ਅਨਕੰਟਰੋਲੇਬਲੀ ਜਿਹੜੀ ਉਹ ਵੱਧਦੀ ਜਾਵੇ ਤਾਂ ਫਿਰ ਜਿਹੜੀ ਇੱਕ ਹਿਸਾਬ ਦੇ ਨਾਲ ਇਹਨੂੰ ਕਹਿੰਦੇ ਆ ਵੀ ਐਪੀਡੈਮਿਕ ਹੋ ਗਈ ਆ, ਵੀ ਮਹਾਂਮਾਰੀ ਫੈਲ ਗਈ ਆ, ਜਿੱਦਾਂ ਪਲੇਗ ਫੈਲੀ ਸੀ ਇੱਕ ਟਾਈਮ ਦੇ ਉੱਤੇ। ਹੋਰ ਕਈ ਜਿਹੜੀਆਂ ਇੱਦਾਂ ਦੀਆਂ ਬਿਮਾਰੀਆਂ ਜਿਹੜੀਆਂ ਕਈ ਵਾਰੀ ਫੈਲ ਜਾਂਦੀਆਂ ਆ। ਸੋ ਉਹ ਚੀਜ਼ਾਂ ਦਾ ਤੋਂ ਜਿਹੜਾ ਹਾਲ ਦੀ ਘੜੀ ਜਿਹੜਾ ਬਚਾਇਆ, ਕਿਉਂਕਿ ਸਾਰੇ ਹੀ ਪਾਸੇ ਸਾਰੀਆਂ ਹੀ ਕੰਟਰੀਆਂ ਜਿਹੜੀਆਂ ਆ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਉਹ ਜ਼ੋਰ ਲਾ ਰਹੀਆਂ ਨੇ ਵੀ ਇਹ ਚੀਜ਼ ਜਿਹੜੀ ਉਹ ਬਹੁਤੀ ਨਾ
ਫੈਲੇ। ਸਿਆਟਲ ਵਾਲੇ ਇਲਾਕੇ ਦੇ ਵਿੱਚ ਜਿੱਦਾਂ ਆਪਣੇ ਸੈਂਟਾ ਕਲਾਰਾ ਕਾਉਂਟੀ ਨੇ 1000 ਬੰਦਿਆਂ ਨੇ ਉਹਨਾਂ ਨੇ 250 ਤੋਂ ਵੱਧ ਦੇ ਇਕੱਠ ਦੇ ਉੱਤੇ ਬੈਨ ਲਾਇਆ ਆ। ਜੀ। ਸੋ ਉਹ ਜਿਹੜਾ ਉਸ ਤਰੀਕੇ ਦੇ ਨਾਲ ਉਹ ਆਖ ਰਹੇ ਨੇ। ਸੋ ਸਾਰੇ ਜਣਿਆਂ ਨੂੰ ਉਹਨਾਂ ਦੇ ਹਿਸਾਬ ਦੇ ਨਾਲ, ਕਿਉਂਕਿ ਜੇ ਆਪਾਂ ਥੋੜ੍ਹਾ ਸਮਾਂ 1-2 ਮਹੀਨਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੱਟ ਲਾਂਗੇ, ਪ੍ਰੀਕਾਸ਼ਨ ਦੇ ਨਾਲ ਔਖੇ ਸੌਖੇ ਜਿਹੜੇ ਹੋ ਕੇ ਜਿਹੜੇ ਉਹ ਕੱਟ ਲਾਂਗੇ, ਤਾਂ ਫਿਰ ਇਸ ਬਿਮਾਰੀ ਨੂੰ ਇੱਕ ਹਿਸਾਬ ਦੇ ਨਾਲ ਫਿਰ ਡਾਊਨ ਵਾਲੇ ਪਾਸੇ ਨੂੰ, ਜਿਹੜਾ ਥੱਲੇ ਵਾਲੇ ਪਾਸੇ ਨੂੰ ਜਿਹੜੀ ਉਹ ਜਾਣੀ ਸ਼ੁਰੂ ਹੋ ਜਾਊਗੀ ਅਤੇ ਹੋਰ ਫੈਲਣ ਦਾ ਖਤਰਾ ਜਿਹੜਾ ਉਹ ਘੱਟ ਜਾਊਗਾ। ਸੋ ਬਚਾਅ ਦੇ ਵਿੱਚ ਹੀ ਜਿਹੜਾ ਉਹ ਬਚਾਅ ਰਹਿੰਦਾ ਹੈਗਾ। ਸੋ ਬਿਲਕੁਲ ਜਿਹੜੇ US ਦੇ ਸਾਇੰਟਿਸਟ ਹੈਗੇ ਆ ਜਾਂ ਡਿਸੀਜ਼ ਕੰਟਰੋਲ ਵਾਲੇ, ਉਹ ਕਹਿੰਦੇ ਵੀ ਹਜੇ 1 ਸਾਲ ਤੋਂ ਲੈ ਕੇ 1.5 ਸਾਲ ਲੱਗਣਾ ਹੈਗਾ ਆ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਟੀਕਾ ਆ ਉਹ ਤਿਆਰ ਕਰਨ ਦੇ ਲਈ, ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ। ਜਿਸ ਤਰ੍ਹਾਂ ਆਪਾਂ ਦੱਸਿਆ ਆ ਵੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਪੈਂਡੈਮਿਕ ਡਿਕਲੇਅਰ ਕਰਤਾ। ਸੋ ਉਹਨੂੰ ਦੇਖਦੇ ਹੋਏ ਸੈਨੇਟ ਮਿਨੋਰਿਟੀ ਲੀਡਰ ਚੱਕ ਸ਼ੂਮਰ ਤੇ ਜਿਹੜੇ ਹੋਰ ਬਹੁਤ ਸਾਰੇ ਸੈਨੇਟਰਸ ਆ, ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਬੇਨਤੀ ਕੀਤੀ ਆ ਵੀ ਨੈਸ਼ਨਲ ਐਮਰਜੈਂਸੀ ਜਿਹੜੀ ਆ USA ਦੇ ਵਿੱਚ ਡਿਕਲੇਅਰ ਕੀਤੀ ਜਾਵੇ। ਸੋ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਨਾ ਕੀ ਹੋਣਾ ਆ ਵੀ ਰਾਈਟ ਵੇ ਜਿਹੜੀ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਹੈਗੀ ਆ, ਉਹਨਾਂ ਨੂੰ $40 ਬਿਲੀਅਨ ਜਿਹੜਾ ਗਵਰਨਮੈਂਟ ਤੋਂ ਮਿਲ ਜਾਣਾ ਆ ਡਿਜ਼ਾਸਟਰ ਰਿਲੀਫ ਫੰਡ। ਉਹਦੇ ਨਾਲ ਜਿੰਨੀਆਂ ਵੀ ਲੋਕਲ ਸਟੇਟ ਗਵਰਨਮੈਂਟਸ ਆ ਉਹ ਕਰੋਨਾ ਵਾਇਰਸ ਨੂੰ ਕਿਸ ਤਰ੍ਹਾਂ ਉਹਨੀ ਰਿਸਪੌਂਸ ਕਰਨਾ ਆ, ਉਹ ਜਿਹੜਾ ਉਹ ਫਾਇਦਾ ਹੋਊਗਾ। ਸੋ ਫੀਮਾ ਵਾਲੇ ਰਾਈਟ ਵੇ ਜਿਹੜੇ ਉਹਨਾਂ ਦੇ ਸਟੇਟ ਪਾਰਟਨਰਸ ਆ, ਉਹਨਾਂ ਨੂੰ ਗਲਵਜ਼, ਹੈਂਡ ਸੈਨੀਟਾਈਜ਼ਰਸ, ਮਾਸਕ, ਸਾਰੇ ਜਿਹੜੇ ਆ ਇੱਦਾਂ ਦਾ ਸਮਾਨ ਦਊਗੇ। ਸੋ ਇਹ ਜਿਹੜੀ ਲੇਟੈਸਟ ਖਬਰ ਜਿਹੜੀ ਇਹ ਆ ਰਹੀ ਹੈਗੀ ਆ। ਜੀ ਬਿਲਕੁਲ। ਸੋ ਜਿੱਦਾਂ ਵੀ ਕਰੋਨਾ ਵਾਇਰਸ ਨਾਲ ਸੰਬੰਧਿਤ ਹੋਰ ਜਿਹੜੀਆਂ ਆਉਂਦੀਆਂ ਰਹਿਣਗੀਆਂ ਖਬਰਾਂ, ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਰਹਾਂਗੇ। ਸੈਨ ਹੋਜ਼ੇ ਦਾ ਜਿਹੜੇ ਏਅਰਪੋਰਟ ਆਪਾਂ ਪਹਿਲਾਂ ਵੀ ਦੱਸ ਚੁੱਕੇ ਸੀ, 3 TSA ਦੇ ਜਿਹੜੇ ਉੱਥੇ ਕਰਮਚਾਰੀ ਆ, ਇੰਪਲੋਈ ਆ, ਉਹਨਾਂ ਨੂੰ ਕਰੋਨਾ ਵਾਇਰਸ ਜਿਹੜਾ ਉਹ ਨਿਕਲਿਆ ਆ। ਹੁਣ ਇਹ ਨਹੀਂ ਪਤਾ ਵੀ ਉਹ ਕਿਸੇ ਦੇ ਥਰੂ ਐਕਸਪੋਜ਼ ਹੋਏ ਸੀ ਅਤੇ ਉਹਨਾਂ ਦੇ ਥਰੂ ਕਿੰਨੇ ਕੁ ਜਾਣੇ ਜਿਹੜੇ ਆ ਹੋਰ ਐਕਸਪੋਜ਼ ਜਿਹੜੇ ਆ ਉਹ ਹੋ ਸਕਦੇ ਆ। ਸੋ ਬਿਲਕੁਲ ਚਾਈਨਾ ਇਹਦੇ ਸੰਬੰਧ ਦੇ ਵਿੱਚ ਟਰਾਈ ਕਰ ਰਿਹਾ ਵੀ ਆਪਣੇ ਆਪ ਨੂੰ ਵਧੀਆ ਲੀਡਰਸ਼ਿਪ ਸ਼ੋਅ ਕਰਨ ਲਈ। ਉਹਨਾਂ ਨੇ 16 ਟੈਂਪਰੇਰੀ ਹਸਪੀਟਲ ਬਣਾਏ ਸੀ ਵੁਹਾਨ ਦੇ ਵਿੱਚ ਜਿੱਥੋਂ ਇਹ ਬਿਮਾਰੀ ਫੈਲਦੀ, ਅਤੇ ਉੱਥੇ ਕਹਿੰਦੇ 2 ਨਹੀਂ ਹੁਣ ਸ਼ਟ ਡਾਊਨ ਕਰਤੇ ਆ ਵੀ ਜਿਹੜੇ ਉੱਥੇ ਦੇ ਪੇਸ਼ੈਂਟਸ ਆ ਬੜੀ ਤੇਜ਼ੀ ਦੇ ਨਾਲ ਰਿਕਵਰ ਹੋ ਰਹੇ ਹੈਗੇ ਆ। ਜੀ। ਸੋ ਇਹ ਜਿਹੜਾ ਸਾਰਿਆਂ ਨੂੰ ਦੇਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਬਾਕੀ ਜਿਹੜੀ ਹੋਰ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਹਾਲੀਵੁੱਡ ਦਾ ਜਿਹੜਾ ਇੱਕ ਵੱਡਾ ਪ੍ਰੋਡਿਊਸਰ ਹਾਰਵੀ ਵਾਈਨਸਟਾਈਨ, ਉਸ ਨੂੰ 23 ਸਾਲਾਂ ਦੀ ਜਿਹੜੀ ਆ ਉਹ ਸਜ਼ਾ ਸੁਣਾਈ ਗਈ ਆ। ਬੀਤੇ ਦਿਨਾਂ ਦੇ ਵਿੱਚ ਜਿਹੜਾ ਟਰਾਇਲ ਚੱਲਿਆ ਸੀ ਉਸ ਨੂੰ ਜਿਹੜਾ ਆ ਕਈ ਦੋਸ਼ਾਂ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਜੂਰੀ ਦੇ ਦੁਆਰਾ। 29 ਸਾਲਾਂ ਦੀ ਜਿਹੜੀ ਸਜ਼ਾ ਆ ਇਸ ਦੇ ਲਈ ਮੰਗੀ ਗਈ ਸੀ ਅਤੇ ਜੱਜ ਦੇ ਦੁਆਰਾ ਇਸ ਨੂੰ 23 ਸਾਲਾਂ ਦੀ ਜਿਹੜੀ ਇਸ ਬਲਾਤਕਾਰ ਦੇ ਮਾਮਲੇ ਦੇ ਵਿੱਚ, ਸਰੀਰਕ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਇਸ ਦੇ ਉੱਤੇ ਜਿਹੜੀ ਉਹ ਸਜ਼ਾ ਸੁਣਾਈ ਗਈ ਆ। ਸੋ ਇਹਦੇ ਵੀ ਜਿਹੜੇ ਲਿੰਕ ਆ ਸਾਰੇ ਜਿਹੜੇ ਵੱਡੇ ਜਿਹੜੇ ਨੇਤਾਵਾਂ ਦੇ ਨਾਲ ਤੋਂ ਲੈ ਕੇ ਤੇ ਵੱਡੇ ਹਾਲੀਵੁੱਡ ਅਲੀਟ, ਉਹਨਾਂ ਸਾਰਿਆਂ ਦੇ ਨਾਲ ਜਿਹੜੇ ਉਹ ਰਹੇ ਆ। ਹਾਲੀਵੁੱਡ ਦੇ ਨੂੰ ਲੈ ਕੇ ਇੱਦਾਂ ਦੀਆਂ ਗੱਲਾਂ ਪਹਿਲਾਂ ਵੀ ਬਹੁਤ ਜ਼ਿਆਦਾ ਜਿਹੜੀਆਂ ਉਹ ਚੱਲਦੀਆਂ ਰਹੀਆਂ ਸੀਗੀਆਂ। ਇਹ ਫਾਈਨਲੀ ਜਿਹੜਾ ਮੀ ਟੂ ਮੂਵਮੈਂਟ ਦੀ ਸਭ ਤੋਂ ਵੱਡੀ ਸਕਸੈਸ ਸਟੋਰੀ ਦੇ ਵਜੋਂ ਜਿਹੜਾ ਇਸ ਨੂੰ ਦੇਖਿਆ ਜਾ ਰਿਹਾ ਵੀ ਜਿਸ ਦੇ ਵਿੱਚ ਔਰਤਾਂ ਜਿਨ੍ਹਾਂ ਦੇ ਉੱਤੇ ਵੀ ਸਰੀਰਕ ਸ਼ੋਸ਼ਣ ਜਾਂ ਜਿਨਸੀ ਸ਼ੋਸ਼ਣ ਜਿਨ੍ਹਾਂ ਦਾ ਕਰਦੇ ਰਹੇ ਸੀ, ਉਹਨਾਂ ਨੇ ਜਿਹੜਾ ਹੌਸਲਾ ਕਰਕੇ ਇਹਨਾਂ ਦੇ ਨਾਮ ਜਿਹੜੇ ਆ ਉਹ ਦੱਸਣੇ ਸ਼ੁਰੂ ਕੀਤੇ ਅਤੇ ਇਸ ਦਾ ਨਾਮ ਜਿਹੜਾ ਸਭ ਤੋਂ ਵੱਡੇ ਪੈਮਾਨੇ ਦੇ ਉੱਤੇ ਆਇਆ ਸੀਗਾ। ਇਹ ਡਾਲਰ ਲਾ ਕੇ ਪ੍ਰੋਡਿਊਸਰ ਸੀਗਾ, ਪੈਸੇ ਬਣਾਉਂਦਾ ਸੀ ਅਤੇ ਉਸੇ ਦੀ ਆੜ ਦੇ ਵਿੱਚ ਜਿਹੜੀਆਂ ਕੁੜੀਆਂ ਦਾ ਉਹ ਸ਼ੋਸ਼ਣ ਕਰਦਾ ਰਿਹਾ ਸੀਗਾ ਅਤੇ ਉਸ ਮਾਮਲੇ ਦੇ ਵਿੱਚ ਹੀ ਹੁਣ ਇਸ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਗਈ। ਇਸ ਨੇ ਬੜੇ ਢੋਂਗ ਰਚੇ, ਬਾਹਰ ਕਹਿੰਦੇ ਸਟੋਰਾਂ ਦੇ ਵਿੱਚ ਚੰਗਾ ਭਲਾ ਘੁੰਮਦਾ ਸੀ ਅਤੇ ਜਦੋਂ ਜਾਂਦਾ ਸੀਗਾ ਕੋਰਟ ਦੇ ਵਿੱਚ ਅਤੇ ਐਂ ਕੁੱਬਾ ਜਿਹਾ ਹੋ ਕੇ ਅਤੇ ਫੜ ਕੇ ਪੌੜੀਆਂ ਜਿਹੜੀਆਂ ਆ ਉਹ ਚੜ੍ਹਦਾ ਸੀਗਾ ਵੀ ਸ਼ਾਇਦ ਜਿਹੜਾ ਜੱਜ ਆ ਕੋਈ ਉਸ ਦੇ ਉੱਤੇ ਰਹਿਮ ਕਰੇ। ਪਰ ਉਹਨਾਂ ਨੇ ਜਿਹੜੇ ਗਵਾਹਾਂ ਦੇ ਜਿਹੜੀ ਗੱਲ ਸੁਣਦੇ ਹੋਏ, ਜਿਊਰੀ ਦੇ ਜਿਹੜੇ ਫੈਸਲੇ ਨੂੰ ਦੇਖਦੇ ਹੋਏ ਜਿਹੜੇ ਆ ਇਹਨੂੰ ਹੁਣ 23 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ। ਇਹ ਉਹਨਾਂ ਲੋਕਾਂ ਦੇ ਲਈ ਵੀ ਇੱਕ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਹੁਣ ਚੈਲੰਜ ਹੈਗਾ ਜਿਹੜੇ ਇੱਦਾਂ ਦੀਆਂ ਕਰਤੂਤਾਂ ਕਰਕੇ ਬਚਦੇ ਰਹੇ ਆ, ਕਿਉਂਕਿ ਨਵੇਂ ਬਣੇ ਕੁਝ ਕਾਨੂੰਨਾਂ ਦੇ ਕਰਕੇ, ਉਹਨਾਂ ਵਿੱਚ ਹੋਈਆਂ ਸੋਧਾਂ ਦੇ ਕਰਕੇ ਕਹਿੰਦੇ ਵੀ ਜਿੰਨਾ ਵੀ ਕੋਈ ਪੁਰਾਣਾ ਕਿਸੇ ਦੇ ਨਾਲ ਕੋਈ ਸਰੀਰਕ ਸ਼ੋਸ਼ਣ, ਸੈਕਸ਼ੂਅਲ ਅਸੌਲਟ ਜੇ ਹੋਇਆ ਹੋਵੇ ਤਾਂ ਉਹ ਹੁਣ ਅੱਗੇ ਆ ਕੇ ਉਸ ਦੇ ਬਾਰੇ ਦੱਸ ਸਕਦੇ ਆ ਅਤੇ ਜੇ ਉਸ ਦੇ ਵਿੱਚ ਉਹ ਦੋਸ਼ੀ ਪਾਏ ਜਾਂਦੇ ਆ ਅਤੇ ਚਾਹੇ ਉਹਨਾਂ ਨੂੰ ਦਹਾਕਿਆਂ ਬੱਧੀ ਵੀ ਜਿਹੜੇ ਹੋ ਗਏ ਹੋਣ, ਉਹਨਾਂ ਨੂੰ ਸਜ਼ਾ ਜਿਹੜੀ ਆ ਉਹ ਮਿਲ ਸਕਦੀ ਆ। ਸੋ ਇਹ ਉਹਨਾਂ ਲੋਕਾਂ ਦੇ ਲਈ ਜਿਹੜੇ ਬਚਦੇ ਰਹੇ ਨੇ ਇੱਦਾਂ ਦੀਆਂ ਚੀਜ਼ਾਂ ਕਰਦੇ ਹੋਏ, ਉਹਨਾਂ ਦੇ ਲਈ ਹੁਣ ਖਤਰੇ ਦੀ ਘੰਟੀ ਇੱਕ ਹਿਸਾਬ ਦੇ ਨਾਲ ਘੁੱਗੂ ਵੱਜਿਆ ਆ। ਜੀ ਬਿਲਕੁਲ। ਉਹਦਾ ਜਿਹੜਾ ਡਿਫੈਂਸ ਆ ਉਹਨਾਂ ਨੇ ਸਿਰਫ 5 ਸਾਲ ਦੀ ਸਜ਼ਾ ਮੰਗੀ ਸੀ ਅਤੇ ਜਿਹੜਾ ਜੱਜ ਆ ਉਸਨੇ 20 ਸਾਲ ਤੋਂ ਵੱਧ ਦੀ ਸਜ਼ਾ ਦਿੱਤੀ ਹੈਗੀ ਆ। ਜਿਹੜੇ ਉਹਦੇ ਵਿਕਟਮ ਸੀਗੇ ਉਹ ਰੋਂਦੇ ਜਿਹੜੇ ਉੱਥੇ ਦੇਖੇ ਗਏ, ਕਹਿੰਦੇ ਵੀ ਜਿਹੜੀਆਂ ਸਾਡੀ
ਜ਼ਿੰਦਗੀ ਆ ਇਸ ਨੇ ਬਦਲ ਦਿੱਤੀ ਹੈਗੀ ਆ। ਕਿਸ ਤਰ੍ਹਾਂ ਜਿਹੜਾ ਟੌਰਚਰ ਹੋਏ ਹੈਗੇ ਆ ਜੀ। ਤੇ ਕਰੋਨਾ ਵਾਇਰਸ ਨਾਲ ਸੰਬੰਧਿਤ ਇਹ ਖਬਰ ਇੱਕ ਆ ਰਹੀ ਹੈ, ਹਿਊਸਟਨ ਦੇ ਵਿੱਚ ਇੱਕ ਰੋਡੀਓ ਇਵੈਂਟ ਹੋਣਾ ਸੀਗਾ, ਉਹ ਵੀ ਜਿਹੜਾ ਆ ਕਹਿੰਦੇ ਕਰੋਨਾ ਵਾਇਰਸ ਦੇ ਡਰ ਦੇ ਕਰਕੇ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਆ। DC ਦੇ ਜਿਹੜੇ ਪਬਲਿਕ ਸਕੂਲ ਆ, ਫੇਅਰਫੈਕਸ ਕਾਊਂਟੀ ਦੇ ਪਬਲਿਕ ਸਕੂਲ ਆ, 16 ਮਾਰਚ ਤੱਕ ਉਹਨਾਂ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਆ। ਸੋ ਜਿਹੜੇ ਨਿਆਣੇ ਵੀ ਹੁਣ ਘਰੇ ਜਾਣਗੇ। ਹਾਰਵਰਡ ਵਾਲੇ ਜਿੱਦਾਂ ਤੁਸੀਂ ਦੱਸਿਆ ਸੀ, ਉਹਨਾਂ ਨੇ ਡੋਰਮ ਖਾਲੀ ਕਰਨ ਦੇ ਲਈ ਆਖਿਆ ਆ। ਹੋਰ ਕਈ ਕਾਲਜਸ ਜਿਹੜੇ ਆ ਉਹ ਇਸ ਤਰੀਕੇ ਦੀਆਂ ਪ੍ਰੀਕਾਸ਼ਨਸ ਦੇ ਵਜੋਂ ਆਪਣੇ ਜਿਹੜੇ ਸਕੂਲ ਆ ਉਹ ਸਾਰੀਆਂ ਚੀਜ਼ਾਂ ਨੂੰ ਉਹ ਬੰਦ ਕਰ ਰਹੇ ਆ। ਹਰਜੋਤ ਸਿੰਘ ਜੀ, ਗੱਲ ਮੇਰੀ ਹੋ ਰਹੀ ਸੀ ਭਾਰਤ ਦੇ ਵਿੱਚ ਵੀ ਜਿਹੜੇ ਆ ਬੰਗਲੌਰ ਵਾਲੇ ਇਲਾਕੇ ਦੇ ਵਿੱਚ ਵੀ, ਉੱਥੇ ਵੀ ਕਹਿੰਦੇ ਮੈਜੋਰਟੀ ਸਕੂਲਾਂ ਨੇ ਆਪਣੇ ਜਿਹੜੇ ਨਿਆਣਿਆਂ ਦੇ ਫਾਈਨਲ ਪੇਪਰ ਹੋਣੇ ਸੀ ਉਹ ਕੈਂਸਲ ਜਿਹੜੇ ਉਹ ਕਰ ਦਿੱਤੇ ਕਰੋਨਾ ਵਾਇਰਸ ਦੇ ਜਿਹੜੇ ਉਸ ਡਰ ਦੇ ਚੱਲਦੇ ਆ। ਅਤੇ ਕਹਿੰਦੇ ਵੀ ਸਾਰਾ ਕੁਛ ਹੀ ਜਿਹੜਾ ਉਹ ਬਲੈਕ ਦੇ ਵਿੱਚ ਜਿਹੜਾ ਬਹੁਤ ਹੀ ਮਹਿੰਗੀਆਂ ਕੀਮਤਾਂ ਦੇ ਉੱਤੇ ਉਹ ਮਿਲ ਰਿਹਾ ਹੈਗਾ ਆ। ਸੋ ਇਹ ਸਾਰੀਆਂ ਜਾਣਿਆਂ ਨੂੰ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ। ਜਿਹੜੇ ਵੀ ਟਰੈਵਲ ਕਰਨੇ, ਭਾਈ ਟਰੈਵਲ ਕਰਨ ਤੋਂ ਅਸੀਂ ਤੁਹਾਨੂੰ ਨਹੀਂ ਰੋਕਦੇ, ਪਰ ਆਪਣਾ ਜਿਹੜਾ ਉਹ ਧਿਆਨ ਜਿਹੜਾ ਪ੍ਰੀਕਾਸ਼ਨਸ ਆ ਵਗੈਰਾ ਜਿਹੜਾ ਉਹ ਜ਼ਰੂਰ ਸਾਰੇ ਜਾਣੇ ਵੱਧ ਤੋਂ ਵੱਧ ਉਹ ਰੱਖੋ ਜੀ। ਅਗਲੀ ਖਬਰ ਜਿਹੜੀ ਆ ਉਹ ਵੀ ਕਰੋਨਾ ਵਾਇਰਸ ਨੂੰ ਲੈ ਕੇ ਆ। ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਇਹ ਸੋਚ ਰਿਹਾ ਵੀ ਜਿਹੜਾ ਟੈਕਸ ਫਾਈਲਿੰਗ ਦੀ ਡੇਟ ਆ ਅਪ੍ਰੈਲ 15 ਲਾਸਟ ਡੇਟ ਹੁੰਦੀ ਆ, ਉਹਨੂੰ ਡਿਲੇ ਕੀਤਾ ਜਾਵੇ। ਕਹਿੰਦੇ ਵੀ ਹੋ ਸਕਦਾ ਕਈ ਮਹੀਨਿਆਂ ਤੱਕ ਜਿਹੜਾ ਆ ਉਹ ਡਿਲੇ ਹੋ ਸਕਦਾ ਹੈਗਾ, ਤਾਂ ਕਿ ਜਿਹੜੀ ਇਕੋਨਮੀ ਆ ਉਹਦੇ 'ਚ ਸਟਰੋਂਗ ਇਸ ਤਰ੍ਹਾਂ ਹੀ ਸਟੇਬਲ ਰਹੇ। ਸੋ ਇਹ ਤੋਂ ਦੇਖੋ ਵੀ ਉਹਨਾਂ ਨੇ ਪਿੱਛੇ ਇੰਟਰਸਟ ਰੇਟ ਵੀ 0.5% ਡਰੋਪ ਕੀਤਾ ਸੀ। ਪੇਰੋਲ ਟੈਕਸਸ ਨੂੰ ਵੀ ਜਿਹੜਾ ਆ ਹਟਾਉਣ ਦੀ ਚਰਚਾ ਚੱਲ ਰਹੀ ਹੈਗੀ। ਹੁਣ ਇਹ ਟੈਕਸ ਫਾਈਲਿੰਗ ਡੇਟ, ਕਿਉਂਕਿ ਲੋਕਾਂ ਨੂੰ ਹਜ਼ਾਰਾਂ ਡਾਲਰ ਕਈ ਵਾਰ ਦੇਣੇ ਪੈਂਦੇ ਆ ਟੈਕਸ, ਖਾਸ ਕਰਕੇ ਬਿਜ਼ਨੈਸਸ ਨੂੰ ਜਾਂ ਜਿਹੜੇ ਇੰਡੀਵਿਜੂਅਲ ਕਈ ਹੈਗੇ ਆ, ਸੋ ਉਹ ਡਿਲੇ ਹੋਊਗਾ ਉਹਦੇ ਨਾਲ। ਸੋ ਇਕੋਨਮੀ ਅਜੇ ਕਨਫਰਮਡ ਨਹੀਂ ਆ, ਜਦੋਂ ਜੇ ਡਿਲੇ ਕਰਦੇ ਨੇ ਤਾਂ ਫਿਰ ਆਪਾਂ ਜ਼ਰੂਰ, ਪਰ ਇਹ ਗੱਲਬਾਤ ਜਿਹੜੀ ਆ ਪੂਰੀ ਚੱਲ ਰਹੀ ਹੈਗੀ। ਲੱਗਦਾ ਆ ਵੀ ਹੋ ਜਾਊਗਾ, ਕਿਉਂਕਿ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਦੇ ਕਰਕੇ ਲੋਕਾਂ ਦਾ ਡਰ ਬਣਿਆ ਆ। ਲੋਕੀ ਕਹਿੰਦੇ ਹੋਣੇ ਆ ਵੀ ਆਪਣੇ CPA ਕੋਲ ਤੇ ਡਾਇਰੈਕਟ ਜਾ ਕੇ ਮਿਲਣਾ ਹੁੰਦਾ, ਗੱਲਬਾਤ ਕਰਨੀ ਹੁੰਦੀ ਆ। ਸੋ ਉਸੇ ਡਰ ਦੇ ਚੱਲਦੇ ਵੀ ਕਈ ਲੋਕ ਜਿਹੜੇ ਆ ਘਰਾਂ ਚੋਂ ਬਾਹਰ ਵੀ ਜਿਹੜਾ ਉਹ ਨਹੀਂ ਨਿਕਲਣਗੇ। ਸੋ ਹੋ ਸਕਦਾ ਆ ਵੀ ਇਹ 15 ਅਪ੍ਰੈਲ ਦੀ ਜਿਹੜੀ ਤਰੀਕ ਆ ਉਸ ਨੂੰ ਜਿਹੜਾ ਉਹ ਅੱਗੇ ਪਾ ਦਿੱਤਾ ਜਾਵੇ। ਸੋ ਇਹ ਜ਼ਰੂਰ ਜਿਹੜੇ ਸਾਰੇ ਜਾਣੇ ਧਿਆਨ ਦੇਣ। ਬਾਕੀ ਆਪਣਾ ਪੇਪਰ ਵਰਕ ਜ਼ਰੂਰ ਜਿਹੜਾ ਤੁਸੀਂ ਕਰਕੇ ਰੱਖੋ ਜੀ। ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਜਿਹੜੀ ਫ੍ਰਿਜ਼ਨੋ ਦੀ ਖਬਰ ਆਪਾਂ ਪਹਿਲਾਂ ਵੀ ਦੱਸਿਆ ਸੀ, ਸਾਂਝੀ ਕਰਦੇ ਜਾਈਏ। ਕੱਲ ਸਨਮਈਕੀਨ ਗੁਰਦੁਆਰਾ ਜਿਹੜਾ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਪੈਂਦਾ ਹੈਗਾ ਆ, ਉਸ ਨੂੰ ਫ੍ਰਿਜ਼ਨੋ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਨੇ ਇੱਕ ਹਿਸਟੋਰੀਕਲ ਲੈਂਡਮਾਰਕ ਜਿਹੜਾ ਡਿਕਲੇਅਰ ਕੀਤਾ ਹੈਗਾ। 1980 ਦੇ ਕਰੀਬ ਬਣੇ ਹੋਏ ਗੁਰਦੁਆਰਾ ਸਾਹਿਬ ਜਿਹੜਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਸੀ ਫ੍ਰਿਜ਼ਨੋ ਕਾਉਂਟੀ ਦੇ ਵਿੱਚ। ਇਸ ਤੋਂ ਪਹਿਲਾਂ 2 ਗੁਰੂ ਘਰ ਲੈਂਡਮਾਰਕ ਬਣ ਚੁੱਕੇ, ਇੱਕ ਸਟਾਕਟਨ 'ਚ, ਇੱਕ ਸਦਰਨ ਕੈਲੀਫੋਰਨੀਆ ਦੇ ਵਿੱਚ, ਜਿਹੜਾ ਬਹੁਤ ਪਹਿਲਾਂ ਜਿਹੜਾ ਗੁਰੂ ਘਰ ਬਣਿਆ ਸੀ। ਸੋ ਕਾਫੀ ਵੱਡੀ ਗਿਣਤੀ 'ਚ ਉੱਥੇ ਸਿੱਖ ਵੀ ਇਕੱਠੇ ਹੋਏ ਸੀ। ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਖੇਤਾਂ 'ਚ ਲੋਕ ਕੰਮ ਕਰਦੇ ਸੀ, ਉਹ ਆਪਣੇ ਘਰਾਂ ਤੋਂ ਲੋਨ ਚੱਕ ਕੇ ਥੋੜ੍ਹੇ ਪੈਸੇ, ਕਹਿੰਦੇ ਵੀ ਖੇਤਾਂ 'ਚ ਪੈਸੇ ਵੀ ਬੜੇ ਘੱਟ ਹੁੰਦੇ ਆ, ਸੈਲਰੀ ਜਿਹੜੀ ਕੰਮ ਕਰਦੇ $2 ਤੇ $1.5 ਤੇ ਕੰਮ ਕਰਦੇ ਸੀ, ਤੇ ਉਹਨਾਂ ਨੇ ਇਹ ਗੁਰੂ ਘਰ ਬਣਾਇਆ ਸੀ। ਸੋ ਹੁਣ ਜਿੰਨਾ ਵੀ ਕੋਈ ਤਿਲ ਫੁੱਲ ਭੇਂਟ ਕਰ ਸਕਦਾ ਸੀ ਆਪਣੀ ਜਿਹੜੀ ਥੋੜ੍ਹੀ ਕਮਾਈ ਦੇ ਵਿੱਚੋਂ ਵੀ, ਉਹਨਾਂ ਨੇ ਇੱਕ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਸਥਾਪਿਤ ਕੀਤਾ। ਪੰਜਾਬੀ ਇੱਕ ਹਿਸਾਬ ਦੇ ਨਾਲ ਕਮਿਊਨਿਟੀ ਸੈਂਟਰ ਜਿਹੜਾ ਸਥਾਪਿਤ ਕੀਤਾ, ਜਿੱਥੇ ਲੋਕ ਆਪਸ 'ਚ ਆ ਕੇ ਮਿਲਦੇ ਸੀਗੇ, ਗੱਲਾਂ ਬਾਤਾਂ ਕਰਦੇ ਸੀਗੇ, ਆਪਣੇ ਦੁੱਖ ਸੁੱਖ ਜਿਹੜੇ ਆ ਉਹ ਫੋਲਦੇ ਸੀਗੇ। ਸੋ ਇਹ ਬੜਾ ਇਤਿਹਾਸਿਕ ਜਿਹੜਾ ਫੈਸਲਾ ਆ। ਸੋ ਜਿਹੜੇ ਸਿਟੀ ਦੇ ਸੁਪਰਵਾਈਜ਼ਰਸ ਆ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਫ੍ਰੈਜ਼ਨੋ ਦੇ, ਜਿਨ੍ਹਾਂ ਨੇ ਇਸ ਜਿਹੜੇ ਸਿੱਖਾਂ ਦੇ ਇਸ ਲੈਂਡਮਾਰਕ ਨੂੰ, ਜਿਹੜਾ ਇਤਿਹਾਸਿਕ ਫ੍ਰੈਜ਼ਨੋ ਕਾਉਂਟੀ ਦਾ ਇੱਕ ਲੈਂਡਮਾਰਕ ਆ, ਉਹ ਵੀ ਜਿਹੜਾ ਉਹ ਬਣਾਇਆ ਆ। ਸੋ ਇੱਕ ਚੰਗਾ ਉੱਦਮ ਆ। ਜਿੰਨੇ ਵੀ ਲੋਕ ਇਸ ਦੇ ਵਿੱਚ ਸ਼ਾਮਿਲ ਸੀਗੇ ਇਸ ਨੂੰ ਇਸ ਦਰਜਾ ਜਿਹੜਾ ਦਿਵਾਉਣ ਦੇ ਲਈ, ਉਹਨਾਂ ਦਾ ਵੀ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭਨਾਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450